ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੀਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ 13 ਸਤੰਬਰ 2023, 28 ਭਾਦੋਂ ਨਾਨਕ ਸ਼ਾਹੀ ਸੰਮਤ 555। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32-33 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਤੋਂ ਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ GL ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਵਾਲੇ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੇਜਰੀਵਾਲ ਤੋਂ। ਚੱਡਾ ਸਾਹਿਬ ਕਹਿ ਰਹੇ ਨੇ ਕਿ ਕੇਜਰੀਵਾਲ ਦੇ ਵਿੱਚ ਰਾਜੇ ਵਾਲੇ ਸਾਰੇ ਗੁਣ ਹੈ ਜੀ। ਜੀ ਬਿਲਕੁਲ, ਉਹਨਾਂ 'ਚ ਗੁਣ ਤੇ ਵਾਕਿਆ ਹੀ ਹੈਗੇ ਆ। ਅੱਜ ਤੁਸੀਂ ਵੇਖਿਆ ਹੋਣਾ ਜੀ ਕਿ ਕਿੰਨੇ ਆਗੂ ਨਜ਼ਰਬੰਦ ਕਰ ਰੱਖੇ ਸੀ, ਉਹ ਪੰਜਾਬ ਆਏ ਨੇ। ਕਿੰਨੇ ਉਹ ਯੂ ਟਰਨ ਮਾਰ ਚੁੱਕੇ ਆ ਜੀ। ਗਾੜੀ ਨਹੀਂ ਲੈਂਗੇ ਜੀ, ਬੰਗਲਾ ਨਹੀਂ ਲੈਂਗੇ ਜੀ, ਫਿਰ ਸਵਿਮਿੰਗ ਪੂਲ ਤੱਕ ਬਣਾਏ ਤੇ ਉਹ ਕਿੱਥੋਂ ਤੱਕ ਡਾਟਾ ਚਲੇ ਗਿਆ। ਮਤਲਬ ਕਿ ਉਹ ਸਾਰੇ ਗੁਣ ਹੈਗੇ ਨੇ। ਬਿਲਕੁਲ ਇਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਆ, ਮੈਂ ਉਹਦੇ ਨਾਲ 101% ਸਹਿਮਤ ਆ ਕਿ ਸਾਰੇ ਗੁਣ ਅਰਵਿੰਦ ਕੇਜਰੀਵਾਲ 'ਚ ਹੈ ਹੀ ਨਹੀਂ, ਦੂਜਿਆਂ ਨਾਲੋਂ ਵੱਧ ਨੇ। ਝੂਠ, ਯੂ ਟਰਨ, ਸਾਰਾ ਕੁਝ ਕੁੱਟ-ਕੁੱਟ ਕੇ ਭਰਿਆ। ਬਸ ਇੱਕ ਮੌਕਾ ਮਿਲਦੀ ਦੇ ਰਿਹਾ, ਸਾਰਿਆਂ ਨੂੰ ਪਛਾੜ ਜਾਣਗੇ। ਇਸ ਕਰਕੇ ਇਹ ਅੱਜ ਤੁਸੀਂ ਦੇਖੋ ਪੰਜਾਬ 'ਚ ਕੀ ਹਾਲ ਆ। ਤੁਸੀਂ ਆ ਦੇਖਦੇ ਹੋ ਨਾ ਫੇਸਬੁੱਕ ਤੇ ਕੀ ਬਣ ਰਿਹਾ। ਮਾਸਟਰ ਉੱਥੇ ਜਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੇਲੇ ਖਵਾਉਣ ਡਏ, ਦੱਸੋ ਜੀ। ਜਗੋ ਤੇਰਵੀਆਂ ਕਰਨ ਡਏ ਨੇ ਸਾਡੇ ਨਾਲ। ਖੈਰ, ਇਹ ਅੱਜ ਬੋਲ ਰਹੇ ਸਨ ਕਿਉਂਕਿ ਦੇਖੋ ਇਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਦੀ, ਤਾਲਮੇਲ ਦੀ ਜਿਹੜੀ ਆ ਬੈਠਕ ਹੋਣੀ ਆ, ਮੀਟਿੰਗ ਹੋਣੀ ਆ ਸ਼ਰਦ ਪਵਾਰ ਦੇ ਘਰ। ਤੇ ਉਸ ਤੋਂ ਪਹਿਲਾਂ ਇਹਨਾਂ ਦੀ ਇਹ ਬੜੇ ਚਲਾਕ ਨੇ ਜੀ। ਇਹ ਬੜੀਆਂ ਰਣਨੀਤੀਆਂ ਹੁੰਦੀਆਂ, ਦਬਾਅ ਬਣਾਉਣ ਵਾਸਤੇ, ਲੋਕਾਂ 'ਚ ਹਵਾ ਬਣਾਉਣ ਵਾਸਤੇ ਸ਼ਗੂਫਾ ਛੱਡ ਦਿੰਦੇ ਨੇ। ਹੁਣ ਉਹਨਾਂ ਨੂੰ ਕਿਹੜਾ ਸਮਝ ਨਹੀਂ ਹੈਗੀ, ਜਿਹੜੇ 60 ਸਾਲ ਤੋਂ ਲੋਕਾਂ ਨੂੰ ਛਲਦੇ ਫਿਰਦੇ ਨੇ, ਉਹ ਵੀ ਛਲੀਏ ਨੇ ਜੀ। ਉਹ ਇਹਨਾਂ ਦੇ ਵੀ ਉਸਤਾਦ ਨੇ, ਉਸਤਾਦਾਂ ਨੂੰ ਉਸਤਾਦ ਟੱਕਰੇ ਆ। ਗੱਲ ਇਹ ਆ। ਖੈਰ, ਇਹ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਰਣਨੀਤੀ ਹੁੰਦੀ ਹੈ ਇੱਕ ਦੂਜੇ ਨੂੰ ਪਛਾੜਨ ਦੀ। ਬਾਕੀ ਗੁਣਾਂ ਦੇ ਲਿਹਾਜ਼ ਨਾਲ ਇਹਨਾਂ ਨੇ ਤੇ ਕਿਹਾ ਕਿ ਇੱਕ ਰਾਜੇ ਦੇ ਵਿੱਚ ਇੱਕ ਹਵਾਲਾ ਦਿੱਤਾ ਇਹਨਾਂ ਨੇ ਧਾਰਮਿਕ ਪੁਰਸ਼ ਦਾ, ਉਹਨਾਂ ਦੇ ਅਨੁਸਾਰ ਰਾਜੇ ਵਿੱਚ 36 ਗੁਣ ਹੋਣੇ ਚਾਹੀਦੇ ਆ ਤੇ ਅਰਵਿੰਦ ਕੇਜਰੀਵਾਲ ਜੀ 36 ਗੁਣ ਭਰਪੂਰ ਆ। ਮੈਂ ਕਹਿੰਦਾ 36 ਕਿਉਂ, ਇਹ ਤੇ 72 ਕਲਾ ਭਰਪੂਰ ਨੇ। ਕਿ ਜਿਵੇਂ 72 ਕਲਾ ਛੰਦ ਹੁੰਦਾ ਹੈ ਨਾ, ਇਹ ਤੇ 72 ਕਲਾ ਭਰਪੂਰ ਨੇ। ਬਸ ਲੋੜ ਆ ਕਿ ਇਹ ਥੋੜਾ ਜਿਹਾ ਚਸ਼ਮੇ ਦਾ ਚੱਡਾ ਸਾਹਿਬ ਨੰਬਰ ਵਧਾ ਲੈਣ, 36 ਹੋਰ ਗੁਣ ਦਿਸਣ ਲੱਗ ਪੈਣਗੇ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀ। ਪਹਿਲਾਂ ਤਾਂ ਇੱਥੇ ਸ਼ਸ਼ੋਪੰਜ ਦੇ ਵਿੱਚ ਸੀਗੇ, ਨਾ ਹੀ ਕਰ ਰਹੇ ਸੀ ਪ੍ਰਤਾਪ ਬਾਜਵਾ, ਰਾਜਾ ਵੜਿੰਗ ਵਰਗੇ ਲੀਡਰ। ਉਧਰੋਂ ਬੀਬੀ ਜਿਹੜੀ ਅਨਮੋਲ ਗਗਨ ਮਾਨ ਆ, ਉਹ ਵੀ ਕਹਿੰਦੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਰਵਨੀਤ ਬਿੱਟੂ ਕਹਿੰਦੇ ਕਿ ਇਸ ਗੱਠਜੋੜ ਤੇ ਮੋਹਰ ਲਾਉਂਦੇ ਆ ਜੀ। ਨਹੀਂ, ਐ ਤਾਂ ਉਹ ਭਗਵੰਤ ਮਾਨ ਹੋਰੀ ਵੀ ਕਹਿੰਦੇ ਕਿ ਅਸੀਂ ਲੜਾਂਗੇ ਵੀ ਇਕੱਲੇ, ਜਿੱਤਾਂਗੇ ਵੀ ਇਕੱਲੇ। ਤੇ ਉਸ ਤੋਂ ਬਾਅਦ ਫਿਰ ਰਾਜਾ ਵੜਿੰਗ ਦੀਆਂ ਬਾਡੀਆਂ ਵੀ ਖੁੱਲ ਗਈਆਂ, ਸੌਰੀ ਬੱਸਾਂ ਵਾਲੀਆਂ। ਉਹ ਰਾਜਾ ਵੜਿੰਗ ਨੂੰ ਕਿਹੜੀਆਂ ਬਾਡੀਆਂ ਲੱਗੀਆਂ ਨੇ, ਉਹ ਵੀ ਮਾਮਲਾ ਖੁੱਲ ਗਿਆ। ਤੇ ਰਾਜਾ ਵੜਿੰਗ ਅੱਗੋਂ ਕਹਿੰਦਾ ਕਿ ਤੁਹਾਡੇ ਕੋਲ ਹੀ ਆ ਫਾਈਲ, 1.5 ਸਾਲ ਹੋ ਗਿਆ, ਕਰ ਲਓ ਜਿਹੜਾ ਕੁਝ ਕਰਨਾ। ਤਾਂ ਉਦੋਂ ਚੱਲਿਆ ਹੈ ਮਾਮਲਾ। ਪਰ ਜਿੱਥੋਂ ਤੱਕ ਰਵਨੀਤ ਬਿੱਟੂ ਆ ਨਾ, ਰਵਨੀਤ ਬਿੱਟੂ ਤੀਸਰਾ ਬਣ ਗਿਆ ਇੱਕ ਨੇਤਾ
ਜਿਹੜਾ ਇਸ ਕਤਾਰ 'ਚ ਖਲੋਤਾ ਹੈ ਕਿ ਬਈ ਜੋ ਉੱਤੋਂ ਹੁਕਮ ਆਉਂਦਾ ਮੰਨ ਲਓ, ਬਸ ਉਹਨੂੰ ਕਾਸ਼ਬਾਣੀ ਸਮਝ ਕੇ ਮੰਨ ਲਓ ਤੇ ਤੁਸੀਂ ਦੰਦ ਤੋਂ ਦੰਦ ਨਹੀਂ ਜੇ ਚੁੱਕਣਾ, ਨਹੀਂ ਤੇ ਇਹ ਤੇ ਬਈ ਹੁਕਮ ਦੀ ਅਦੂਲੀ ਆ। ਤੇ ਉਹਨੇ ਤੇ ਅੱਜ ਕਹਿ ਵੀ ਦਿੱਤਾ ਬਿੱਟੂ ਨੇ, ਉਹਨੇ ਆਖਿਆ ਜੇ ਤੁਸੀਂ ਗੱਲਾਂ ਦੋ ਨੇ ਜਾਂ ਤੇ ਮੰਨ ਲਓ, ਤੇ ਜੇ ਤੁਸੀਂ ਨਹੀਂ ਮੰਨਦੇ ਹਾਈ ਕਮਾਂਡ ਨੂੰ ਜਾ ਕੇ ਆਪਣੀ ਗੱਲ ਦੱਸੋ, ਤੇ ਜੇ ਨਹੀਂ ਤੇ ਚੁੱਪ ਕਰਕੇ ਦੇ ਕੇ ਅਸਤੀਫਾ ਦੇ ਗਾਂ ਜਾਓ। ਇੱਥੇ ਕੀ ਕਰਦੇ ਜੀ? ਜਦੋਂ ਹਾਂ ਗੱਲਾਂ ਹੋ ਗਈਆਂ ਤੇ ਫੇਰ ਪਿੱਛੇ ਕੀ ਰਹਿ ਗਿਆ? ਪਿੱਛੇ ਕੀ ਬਚਦਾ ਜੀ? ਹੁਣ ਗੱਲ ਇਹ ਆ ਕਿ ਜੋ ਰਵਨੀਤ ਬਿੱਟੂ ਕਹਿ ਰਿਹਾ, ਰਵਨੀਤ ਬਿੱਟੂ ਤੇ ਮੈਨੂੰ ਲੱਗਦਾ ਕਿ ਗਾਂ ਆਪਣੀ ਜਿੱਤ ਜੁੱਤ ਨੂੰ ਦੇਖ ਰਿਹਾ, ਜਿਸ ਤਰੀਕੇ ਨਾਲ ਚੱਲਦੇ ਪਏ ਕਿ ਹਿਸਾਬ ਸਿਰ ਹੀ ਰਿਹਾ ਜਾਵੇ। ਕਿਉਂਕਿ ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ ਇਹ ਪਹਿਲਾਂ ਕਹਿ ਚੁੱਕੇ ਆ। ਇਹਦਾ ਮਤਲਬ ਇਹ ਹੈ ਕਿ ਜਿਹੜੀ ਕਾਂਗਰਸ ਦੀ ਇਕਾਈ ਆ ਨਾ ਇੱਥੋਂ ਵਾਲੀ, ਉਸ ਇਕਾਈ ਦੇ ਵਿੱਚ ਨਾ ਸਿਰਫ ਜਥੇਬੰਦਕ ਤੌਰ ਤੇ ਧੜੇਬੰਦੀ ਆ, ਬਲਕਿ ਇਹ ਵੀ ਵੇਖਣ ਵਾਲੀ ਗੱਲ ਆ ਕਿ ਕਿਸੇ ਵੀ ਮੁੱਦੇ ਤੇ ਉਹਨਾਂ ਦੀ ਅਸਹਿਮਤੀ ਇਸ ਕਰਕੇ ਰਹਿੰਦੀ ਹੈ ਕਿ ਸਾਹਮਣੇ ਵਾਲਾ ਦੂਜੇ ਪਾਸੇ ਸਹਿਮਤ ਆ। ਮਤਲਬ ਕਿ ਜਿੱਦਾਂ ਪਿੰਡਾਂ ਦੇ ਵਿੱਚ ਹੁੰਦੇ ਆ, ਉਹਨਾਂ ਦੀ ਆਪਸ ਦੇ ਵਿੱਚ ਟਸਲ ਭਾਵੇਂ ਬਾਗੜਾ ਖੇਡਣ ਤੋਂ ਹੀ ਹੋਵੇ, ਬਾਂਟੇ ਖੇਡਣ ਤੋਂ ਹੀ ਹੋਵੇ, ਪਰ ਜਿਹੜਾ ਦੂਜਾ ਕਰੇਗਾ ਉਹਨੇ ਆਪੋਜ਼ਿਟ ਹੀ ਕਰਨਾ ਹੈ। ਦੂਜਾ ਕਿਸੇ ਪਾਰਟੀ ਨੂੰ ਵੋਟ ਪਾਉਣ ਗਿਆ, ਉਹਨੇ ਆਖਣਾ ਮੈਂ ਵੋਟ ਭਾਵੇਂ ਤੁਹਾਨੂੰ ਪਾਉਣੀ ਸੀ, ਪਰ ਹੁਣ ਦੂਜਾ ਤੁਹਾਨੂੰ ਪਾ ਗਿਆ, ਮੈਂ ਨਹੀਂ ਜੇ ਪਾਉਣੀ ਤਾਂ। ਬਸ ਇਹ ਵੀ ਇੱਟ ਖੜਿੱਕਾ ਹੁੰਦਾ ਹੈ ਨਾ। ਨਵਜੋਤ ਸਿੰਘ ਸਿੱਧੂ ਆਂਦਾ ਸੇਵੀਆਂ ਮੇਰੀਆਂ 'ਚ ਲੂਣ ਪਾਇਆ ਸੀ, ਰਿਜਨ ਤੁਹਾਡੀਆਂ ਵੀ ਨਹੀਂ ਦਿੰਦਾ ਮੈਂ ਜੀ। ਤਾਂ ਉਹ ਅੱਗੇ ਬੜਾ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਹਵਾਲੇ ਦੇ ਕੇ ਕਹਿੰਦੇ ਜੀ ਕਿ ਜਰਨੈਲ ਨੂੰ ਸਿਪਾਹੀ ਸਵਾਲ ਨਹੀਂ ਕਰਦੇ ਵਗੈਰਾ ਵਗੈਰਾ। ਉਹਨਾਂ ਦੀ ਆਪਣੀ ਫਿਲਾਸਫੀ ਹੈ, ਤੁਹਾਨੂੰ ਪਤਾ ਫਿਲਾਸਫੀ ਵੀ ਬੜੀ ਘੋਟਦੇ ਆ। ਇਹ ਰਵਨੀਤ ਬਿੱਟੂ ਦਾ ਬਿਆਨ ਹੈ ਜਿਹੜਾ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਕਾਂਗਰਸ ਦੀ ਜੋ ਇੱਥੋਂ ਦੀ ਇਕਾਈ ਆ ਉਹਦੇ ਅੰਦਰ ਜੋ ਟੁੱਟ ਭੱਜ ਚੱਲਦੀ ਆ ਜਾਂ ਜਿਹੜੀ ਵਖਰੇਵੇਂ ਵਾਲੀ ਕਹਾਣੀ ਚੱਲਦੀ ਆ ਉਹ ਸਾਫ਼ ਦਿਖਾਈ ਦਿੰਦਾ। ਤੇ ਇਹ ਤੋਂ ਸਾਫ਼ ਆ ਕਿ ਗੱਲ ਇਹ ਆ ਕਿ ਜਿਹੜਾ ਵੀ ਫੈਸਲਾ ਆਇਆ, ਫਰਜ਼ ਕਰੋ ਸੀਟ ਸ਼ੇਅਰਿੰਗ ਵਾਲਾ ਜਿਹੜਾ ਮਸਲਾ, ਜੇ ਉਹ ਇਹਨਾਂ ਦੀ ਸਹਿਮਤੀ ਦੇ ਨਾਲ ਉੱਤੋਂ ਹੀ ਆ ਗਿਆ, ਇਹਨਾਂ ਦੀ ਸਹਿਮਤੀ ਦੇ ਨਾਲ ਜਿਹੜੇ ਕਿ ਸਹਿਮਤ ਨੇ ਇਸ ਗੱਲ ਤੇ, ਤਾਂ ਫਿਰ ਜਿਹੜੇ ਅਸਹਿਮਤ ਨੇ ਇਸ ਵੇਲੇ ਖਾਸ ਤੌਰ ਤੇ ਵੜਿੰਗ ਤੇ ਬਾਜਵਾ, ਉਹਨਾਂ ਦੇ ਪੱਲੇ ਕੀ ਰਹਿ ਜਾਊਗਾ? ਕਿ ਉਹ ਕਾਂਗਰਸ 'ਚ ਰਹਿ ਜਾਣ ਜੋਗੇ ਵੀ ਰਹਿ ਜਾਣਗੇ, ਵੀ ਇੱਕ ਸਵਾਲ ਹੋਏਗਾ ਨਾ ਜੀ। ਕਿਉਂਕਿ ਉਹਨਾਂ ਦੇ ਅਹੁਦੇ ਵੀ ਤੇ ਵੇਖੋ ਨਾ। ਵਿਦਿਆਰਥੀਆਂ ਦੇ ਕਹਿੰਦੇ ਘਟੀਆ ਹਰਕਤ ਦੀ ਕੋਈ ਐਕਸ਼ਨ ਹੋਇਆ ਮਿੰਟੂ ਜੀ? ਇਹਨਾਂ ਨੇ ਘਟੀਆ ਹਰਕਤ ਇਹ ਕੀਤੀ ਸੀਗੀ ਦਿੱਲੀ ਦੇ ਵਿੱਚ, ਜੋ ਦਿੱਲੀ ਕਮੇਟੀ ਦਾ ਇੱਕ ਕਾਲਜ ਆ, ਉਹਦੇ 'ਚ ਇਹਨਾਂ ਨੇ ਬੈਗ ਸਿਰ ਤੇ ਰੱਖ ਕੇ, ਜਿਵੇਂ ਮਹਾਰਾਜ ਦੀ ਆਪਾਂ ਸਵਾਰੀ ਲਿਜਾਨੇ ਆ ਘਰਾਂ 'ਚ, ਗੁਰੂ ਸਾਹਿਬ ਦੇ ਸਰੂਪ ਨੂੰ ਲਿਜਾਨੇ ਆ, ਬਾਦ ਲਿਜਾਨੇ ਆ, ਤੇ ਬੜਾ ਆਸਥਾਵਾਨ ਹੋਇਆ ਹੁੰਦਾ ਉਸ ਵੇਲੇ। ਤੇ ਇੱਥੋਂ ਤੱਕ ਆਸਥਾ ਹੁੰਦੀ ਹੈ ਕਿ ਜੇ ਸਾਡੇ ਤੇ ਇੱਥੇ ਇਹੋ ਜਿਹਾ ਵੀ ਹੈ ਕਿ ਰਾਹ ਜਾਂਦਾ ਵੀ ਖਲੋ ਜਾਂਦਾ, ਨਮਸਕਾਰ ਕੀਤੇ ਤੋਂ ਬਗੈਰ ਅਗਾਹ ਨਹੀਂ ਲੰਘਦਾ ਜੀ। ਭਾਵੇਂ ਕਿੰਨਾ ਵੀ ਪੈਂਡਾ ਹੋਵੇ, ਕਈ ਵਾਰ ਗੁਰੂ ਸਾਹਿਬ ਦੀ ਸਵਾਰੀ ਤੋਂ ਅੱਗੇ ਨਹੀਂ ਸਵਾਰੀ ਟਪਾਈ ਜਾਂਦੀ, ਇਹਨਾਂ ਅਦਬ। ਪਰ ਅਫਸੋਸ ਦੀ ਗੱਲ ਆ ਕਿ ਇਹ ਇੱਕ ਤੇ ਕਾਲਜ ਵੀ ਕਮੇਟੀ ਦਾ, ਦੂਜਾ ਉੱਤੋਂ ਜਿਹੜੇ ਜ਼ਿਆਦਾਤਰ ਵਿਦਿਆਰਥੀ ਆ ਉਹ ਸਿੱਖਿਆ ਉਹ ਰੱਖ ਕੇ ਇਸ ਤਰ੍ਹਾਂ ਬਸਤਾ ਜਿਹਾ, ਬੈਗ ਜਿਹਾ ਆਪਣੇ ਸਿਰ ਪਰ, ਤੇ ਸਤਨਾਮ ਵਾਹਿਗੁਰੂ ਉਹ ਕਰ ਰਹੇ ਆ। ਮਤਲਬ ਕਿ ਜਿੱਦਾਂ ਮਜ਼ਾਹੀਆ ਅੰਦਾਜ਼ ਹੁੰਦਾ ਹੈ ਜੀ, ਜਿੱਦਾਂ ਜਿਵੇਂ ਮੁੰਡੇ ਆਪੋ ਵਿੱਚ ਰਲੇ ਹੁੰਦੇ ਆ। ਤੇ ਆ ਰੀਲ ਰੂਲ ਦਾ ਵੀ ਚੱਕਰ ਅੱਜ ਕੱਲ ਬੜਾ ਚੱਲਦਾ ਜੇ ਨਾ, ਤੇ ਕੋਈ ਇਸ ਤਰ੍ਹਾਂ ਦੀ ਰੀਲ ਬਣਾ ਲਓ। ਵੈਸੇ ਸਾਡੇ ਮੁੰਡੇ ਕੁੜੀਆਂ 'ਚ ਅੱਜ ਕੱਲ ਇਹ ਵੀ ਆ, ਕੁੜੀਆਂ ਦੂਜੇ ਪਾਸੇ ਨੂੰ ਤੁਰੀਆਂ ਫਿਰਦੀਆਂ, ਸ਼ਾਰਟਕਟ ਆ। ਉਹ ਕੱਲ ਇੱਕ ਨੇ ਨਿਊਡ ਤੱਕ ਦਿੱਤੀ ਆਪਦੀ ਵੀਡੀਓ, ਕਿੰਨਾ ਸਿਆਪਾ ਪਿਆ ਵਿਊਜ਼ ਦੇ ਚੱਕਰ ਦੇ ਵਿੱਚ ਜੀ। ਕੁੜੀਆਂ ਕੁਝ ਉਧਰ ਨੂੰ ਤੁਰੀਆਂ, ਮੁੰਡੇ ਜਿਹੜੇ ਉਹ ਇਹੋ ਜਿਹੇ ਪਖੰਡ ਕਰਦੇ ਆ। ਕ੍ਰੀਏਟਰ ਬਣੋ, ਵਧੀਆ ਕੰਟੈਂਟ ਆਪਣਾ ਕ੍ਰੀਏਟ ਕਰੋ ਤੇ ਪੈਸੇ ਕਮਾਓ, ਵਿਊਜ਼ ਕਮਾਓ, ਨਜ਼ਾਰੇ ਲਓ। ਆ ਕਿੰਨੇ ਹੈਗੇ ਨੇ ਨਾ ਕੰਟੈਂਟ ਕ੍ਰੀਏਟ ਕਰਦੇ ਨੇ ਅਗਲੇ ਜੀ, ਕਾਪੀ ਪੇਸਟ ਨਹੀਂ। ਇੱਥੇ ਜ਼ਿਆਦਾਤਰ ਉੱਥੋਂ ਪੜ੍ਹ ਲਿਆ, ਉੱਥੋਂ ਐ ਕਰ ਲਿਆ, ਉੱਥੋਂ ਐ ਕਰ ਲਿਆ, ਕੋਈ ਕਿਤਾਬ ਨਹੀਂ ਪੜ੍ਹਨੀ, ਕੋਈ ਕੁਛ ਲੈਣਾ ਨਹੀਂ, ਕੋਈ ਦੇਣਾ ਨਹੀਂ। ਇਹ ਵੀ ਰੀਲ ਵਾਲਾ ਵੀ ਇੱਕ ਚੱਕਰ ਚੱਲਦਾ, ਜਲਦ ਫੇਮਸ ਹੋਣ ਵਾਲਾ, ਸ਼ਾਰਟਕਟ ਵਿਊਜ਼ ਵਾਲਾ ਚੱਕਰ। ਇਹ ਵੀ ਮਾਨਸਿਕ ਬਿਮਾਰੀ ਹੈਗੀ ਜੇ ਜੀ। ਹੁਣ ਇਹਨਾਂ ਨੇ ਮੁੜ ਕੇ ਮਾਫੀ ਵੀ ਮੰਗੀ ਜਦੋਂ ਵੀਡੀਓ ਵਾਇਰਲ ਹੋ ਗਿਆ। ਲੋਕਾਂ ਨੇ ਬੜਾ ਗੁੱਸਾ ਮਨਾਇਆ, ਬੜਾ ਇਤਰਾਜ਼ ਦਿੱਤਾ ਹੈ, ਜੋ ਗੱਲ ਹੈਗੀ ਇਤਰਾਜ਼ ਹੀ ਹੋ ਗਿਆ। ਫਿਰ ਉਸ ਤੋਂ ਬਾਅਦ ਹੁਣ ਇਹਨਾਂ ਤੇ ਐਕਸ਼ਨ ਇਹ ਹੋਇਆ ਕਿ ਇਹਨਾਂ ਨੂੰ ਕਾਲਜ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਜੀ। ਹੁਣ ਬੈਠੇ ਰਹਿਣਗੇ ਚੁੱਪ ਕਰਕੇ। ਪਹਿਲੇ ਆ ਕਿ ਮਾਂ ਪਿਓ ਤੋਂ ਵੀ ਝਿੜਕਾਂ, ਆਸਿਓਂ ਪਾਸਿਓਂ ਵੀ, ਤੇ ਜਿਸ ਧਰਮ ਦੇ ਵਿੱਚ ਜਨਮ ਲਿਆ ਜੇ ਤੁਹਾਨੂੰ ਉਸ ਧਰਮ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ। ਵੈਸੇ ਤੇ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਅਸਲੀ ਧਾਰਮਿਕ ਤੇ ਬੰਦਾ ਬਣਦਾ ਹੀ ਤਦ ਆ।
ਤੇ ਤੁਸੀਂ ਐਡੀ ਬੇਹੂਦਗੀ ਹਰਕਤ ਕੀਤੀ ਹੈ। ਚਲੋ ਠੀਕ ਆ, ਮੈਂ ਸਮਝਦਾ ਕਿ ਕੋਈ ਬਹੁਤ ਵੱਡੀ ਪੁਨਿਸ਼ਮੈਂਟ ਵੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਮੁੰਡੇ ਨੇ ਹੈ ਵੀ ਸਿੱਖਾਂ ਦੇ ਆ, ਪਰ ਇਹਨਾਂ ਦੇ ਕੰਨਾਂ ਚੋਂ ਇਹ ਕੀੜੇ ਤੇ ਕੱਢਣੇ ਚਾਹੀਦੇ ਨੇ ਕਿ ਇਸ ਤਰ੍ਹਾਂ ਦੇ ਸ਼ਾਰਟਕਟ ਨਹੀਂ ਮਾਰੀਦੇ, ਇਸ ਤਰ੍ਹਾਂ ਦੇ ਮਜ਼ਾਕ ਧਾਰਮਿਕ ਜਾਂ ਬਹੁਤ ਸੰਜੀਦਾ ਮਾਮਲਿਆਂ 'ਚ ਨਹੀਂ ਕਰੀਦੇ। ਸੋ ਇੱਕ ਵਾਰੀ ਇਹਨਾਂ ਤੇ ਕਾਰਵਾਈ ਜਿਹੜੀ ਆ ਆਈਓ ਪਾਈ ਆ, ਸ਼ੁਕਰ ਕਰੋ ਕਿਸੇ ਨੇ ਕੋਈ FIR ਨਹੀਂ ਕਟਾ ਦਿੱਤੀ, ਨਹੀਂ ਤਾਂ 295 ਦਾ ਪਰਚਾ ਵੀ ਬਣ ਜਾਂਦਾ ਹੁੰਦਾ। ਜੀ ਜੀ। ਤੇ ਮਿੰਟੂ ਜੀ, ਜੇਲ੍ਹ ਜਸੂਸੀ ਕਾਂਡ ਹਲੇ ਚਰਚਾ ਉਹਦੀ ਰੁਕੀ ਨਹੀਂ ਸੀ, ਕਹਿੰਦੇ ਹੁਣ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੇ ਮੰਗਾਇਆ ਹਥਿਆਰਾਂ ਦਾ ਜ਼ਖੀਰਾ। ਹਾਂਜੀ, ਜੇਲ੍ਹ 'ਚ ਬੈਠੇ ਤੇ ਉਹ ਤੇ ਬਥੇਰਾ ਕੁਝ ਮੰਗਾ ਲੈਂਦੇ, ਉਹ ਜਰਦੇ ਦੀ ਇੱਕ ਪੁੜੀ ਮੰਗਾ ਲੈਣ, ਤੇ ਆ ਜਿਹੜਾ ਕੋਕ ਵਾਲਾ ਢੱਕਣ ਹੁੰਦਾ ਹੈ ਵੀ 500 ਦਾ ਵਿਕਦਾ ਜੀ ਉੱਥੇ। ਜੀ, ਜਰਦੇ ਦੀ ਪੁੜੀ ਕਿੰਨੇ ਦੀ ਬਣ ਗਈ? 10 ਢੱਕਣ ਨਿਕਲੇ ਤੇ 5000 ਦੀ। ਤੇ ਬਹੁਤ ਕੁਝ ਮੰਗਾਉਂਦੇ ਨੇ ਅੰਦਰ ਬੈਠੇ। ਜੀ, ਅੰਦਰ ਕਾਹਦਾ ਬੈਠੇ ਨੇ, ਉਹ ਤੇ ਜਲੰਧਰ ਬੈਠੇ ਨੇ। ਉਹੋ ਜੀ ਸੁੱਖ ਸਹੂਲਤ ਹੈ ਵੀ ਜਿੱਦਾਂ ਜਲੰਧਰ ਪਾਰਕ ਦੇ ਵਿੱਚ ਬੈਠੇ ਆ। ਕੋਈ ਚਿੱਟਾ ਮੰਗਾਈ ਜਾਂਦਾ ਹੈ, ਕੋਈ ਸੀਕ੍ਰੇਟ ਇਨਫੋਰਮੇਸ਼ਨ ਮੰਗਾਈ ਜਾਂਦਾ ਹੈ ਜੀ, ਕੋਈ ਏਦਾਂ ਆ ਫੋਨ ਮੰਗਾਈ ਜਾਂਦਾ ਹੈ, ਤੇ ਕੋਈ ਅਸਲਾ ਮੰਗਾਈ ਜਾਂਦਾ ਤੇ ਇਹ ਲੰਘਾਈ ਵੀ ਜਾਂਦੇ ਆ, ਕਹਿੰਦੇ ਕਿ ਚਲੋ ਆਰੇ ਲੱਗੇ ਨੇ, ਸਾਡੇ ਗੱਲ ਨਹੀਂ ਪੈਂਦੇ। ਅੱਜ ਮੈਨੂੰ ਲੱਗਦਾ ਲੁਧਿਆਣੇ 'ਚ ਕੁੱਟ ਵੀ ਦਿੱਤਾ ਇਹਨਾਂ ਦਾ ਇੱਕ ਵਾਰਡਨ, ਕੁੱਟਿਆ ਵੀ ਗਿਆ, ਚਾਹੇ ਲੁਧਿਆਣੇ 'ਚ ਕਟਿੰਦੇ ਰਹਿੰਦੇ ਨੇ ਜੀ। ਮਾਮਲਾ ਜਿਹੜਾ ਹੈ ਇਹ ਆ ਕਿ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਗਸਟਰ ਨੇ ਮੱਧ ਪ੍ਰਦੇਸ਼ ਤੋਂ 21 ਪਿਸਟਲ ਮੰਗਾਏ। ਹਿਸਾਬ ਨਾਲ 2 ਵਿਅਕਤੀ ਜਿਹੜੇ ਪੁਲਿਸ ਨੇ ਕਿਤੇ ਗ੍ਰਿਫਤਾਰ ਕੀਤੇ ਆ, ਇਹ ਉਤਰੇ ਉੱਥੇ ਸੰਗਰੂਰ ਦੇ ਨਾ ਮਹਿਲਾ ਚੌਂਕ ਹੈਗਾ, ਉਹਦੇ ਵਿੱਚ ਉਤਰੇ ਤੇ ਉੱਥੋਂ ਕਿਤੇ ਸ਼ੱਕ ਪਿਆ, ਸ਼ਾਜਲੀ ਪੁਲਿਸ ਨੇ ਚੁੱਕ ਲਿਆ, ਸ਼ਾਜਲੀ ਥਾਣਾ ਨਾਲ। ਉਹਨਾਂ ਨੇ ਜਦੋਂ ਪੁੱਛਗਿੱਛ ਕੀਤੀ ਆ, ਹੁਣ ਵੇਖੋ ਇਹ ਪੁਲਿਸ ਦੀ ਕਹਾਣੀ ਹੈ, ਕੀ ਪਤਾ ਕਿੱਥੋਂ ਚੱਕੇ ਹੋਇਆ, ਤਾਂ ਇਹਨਾਂ ਨੇ ਸਾਫ਼ ਦੱਸ ਦਿੱਤਾ ਕਿ ਭਾਈ ਆਹ ਗੱਲ ਆ ਜਿਹੜਾ ਬੰਦਾ ਆ ਤੇ ਇਹਨਾਂ ਨੂੰ ਅਸੀਂ ਅਸਲੇ ਲਿਆ ਕੇ ਦੇਣੇ ਸੀਗੇ। ਸੋ ਬਾਅਦ ਦੇ ਵਿੱਚ ਭੇਦ ਖੁੱਲਿਆ ਕਿ ਇਹ ਤੇ ਅੰਦਰ ਨੇ ਕੋਈ ਰਾਜੀਵ ਤੇ ਰਵੀ ਆ, ਇਹ ਮਤਲਬ ਕਿ ਜਿਹੜਾ ਰਾਜੀਵ ਆ ਉਹ ਰਵੀ ਬਲਾਚੋਰੀਆ ਗੈਂਗ ਹੈ ਜਿਹੜਾ ਕਿ ਉਹਦਾ ਮੈਂਬਰ ਹੈ। ਇਹਨਾਂ ਦੇ ਸੰਬੰਧ ਜਿਹੜੇ ਲਾਰੈਂਸ ਗਰੁੱਪ ਨਾਲ ਵੀ ਕਥਿਤ ਤੌਰ ਤੇ ਜੋੜੇ ਜਾਂਦੇ ਆ। ਸੋ ਇਹ ਸਾਰੀ ਕਹਾਣੀ ਆ। 21 ਪਿਸਟਲ ਜਿਹੜੇ ਆ, ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਵੱਡੀ ਖੇਪ ਬਣ ਜਾਂਦੀ ਆ। ਹੁਣ ਉਹ ਅਗਾਹ ਪਤਾ ਨਹੀਂ ਹੈ ਕਿ ਕਿਹਨੂੰ ਫੜਾਉਣੇ ਤੇ ਕਿਹਦੇ ਉਹ ਸੀਨੇ 'ਚ ਭਰਾਉਣੇ ਆ, ਇਹਦਾ ਕੀ ਪਤਾ। ਇਹ ਬਹੁਤ ਜ਼ਿਆਦਾ ਅਸਲਾ ਜਿਹੜਾ ਨਾ ਉਹ ਏਦਾਂ ਹੀ ਆਉਂਦਾ, ਪਾਸਿਓਂ ਆ ਜਾਂਦਾ। ਯੂਪੀ ਦੇ ਕੁਛ ਹੈਗੇ ਨੇ ਬੜੇ ਹਥਿਆਰਾਂ ਦੇ ਬਲੈਕੀਏ ਨੇ, ਉਹ ਵੀ ਜਾਂ ਇਧਰੋਂ ਮੱਧ ਪ੍ਰਦੇਸ਼ ਚੋਂ ਆ ਜਾਂਦਾ, ਰਾਜਸਥਾਨ ਚੋਂ ਆ ਜਾਂਦਾ। ਇਹ ਤੇ ਇੰਨਾ ਹੋਇਆ ਪਿਆ ਅਸਲਾ ਕਿ ਅੱਗੇ ਤੇ ਕਿਸੇ ਤਗੜੇ ਬਦਮਾਸ਼ ਕੋਲ ਹੁੰਦਾ ਸੀ, ਫੇਰ ਆ ਗਿਆ ਹੈਰੋਇਨ ਵੇਚਣ ਵਾਲੇ ਬਲੈਕੀਆਂ ਕੋਲ। ਅੱਜ ਕੱਲ ਜਿਹੜੇ ਚੰਗੀਆਂ ਖੋਂਦੇ ਜੀ, ਅੱਜ ਕੱਲ ਉਹਨਾਂ ਕੋਲ ਵੀ ਆ। ਇਹ ਤੇ ਤੁਸੀਂ ਵੇਖੋ ਸਟੇਸ਼ਨ ਤੇ ਕਿਸੇ ਦਿਨ ਬੋਝੇ ਕੱਟਣ ਵਾਲਿਆਂ ਕੋਲ ਵੀ ਹੋਇਆ ਕਰਨਾ, ਉਹਨਾਂ ਵੀ ਕਿਤੇ ਫੜੇ ਜਾਣ ਦੀ ਸੂਰਤ ਦੇ ਵਿੱਚ ਕੱਢ ਕੇ ਵਿਖਾ ਦਿਆ ਕਰਨਾ ਕਿ ਜਾਣ ਦਿਓ ਸਾਨੂੰ, ਰਾਹ ਛੱਡ ਦਿਓ, ਨਹੀਂ ਤੇ ਇਹ ਬੋਲੇਗਾ। ਜਦ ਇਹ ਬੋਲੇਗਾ ਤੇ ਫਿਰ ਦੇਖ ਲਓ ਕੀ ਹੋਏਗਾ। ਸੋ ਕਹਾਣੀ ਇਹ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ। ਇੱਥੇ ਕੋਈ ਨਹੀਂ ਰੋਕ ਟੋਕ ਹੈਗੀ, ਸਭ ਕੁਝ ਜਿਹੜਾ ਉਹ ਦਬੀ ਜਾਂਦੇ ਆ। ਪਰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਜੇਲ੍ਹ 'ਚ ਬੈਠੇ ਬੰਦੇ ਏਡੀ ਵੱਡੀ ਖੇਪ ਮੰਗਾਉਂਦੇ ਆ। ਉਸ ਖੇਪ ਨੂੰ ਕਿੱਥੇ ਇਸਤੇਮਾਲ ਕੀਤਾ ਜਾਣਾ ਸੀਗਾ, ਕਿੱਥੇ ਇਹਨਾਂ ਨੇ ਭੇਜਣਾ ਸੀ, ਬਿਲੇ ਲਾਉਣਾ ਸੀ, ਕਿਹਦੇ ਛਾਤੀ 'ਚ ਛੇਕ ਕਰਨੇ ਸੀ, ਉਹਦੇ ਬਾਰੇ ਪੁਲਿਸ ਕੁਝ ਵੀ ਨਹੀਂ ਦੱਸਦੀ। ਪੁਲਿਸ ਵੀ ਹੁੰਦਾ ਵੀ ਇੱਕ ਵਾਰੀ ਚਲੋ ਆਪਦੇ ਨੰਬਰ ਬਣ ਗਏ, ਬੰਦੇ ਫੜੇ ਆ, ਬਸ ਠੀਕ ਠਾਕ ਆ ਜੀ। ਬੋਰਡਾਂ 'ਚ ਭਰਤੀ ਹੋਣੀ ਆ ਮਿੰਟੂ ਜੀ, ਕਹਿੰਦੇ ਕਈ ਸਾਲਾਂ ਬਾਅਦ ਜੀ। ਹਾਂਜੀ, ਦੇਖੋ ਇਹ ਬੋਰਡ ਵਗੈਰਾ ਜਿਹੜੇ ਆ ਇਹਨਾਂ 'ਚ ਭਰਤੀ ਕੀਤੀ ਨਹੀਂ ਗਈ, ਤੇ ਹੁਣ ਇਹ ਦੱਸਦੇ ਆ ਕਿ 15 ਸਾਲ ਬਾਅਦ ਇਹਨਾਂ ਬੋਰਡਾਂ ਦੇ ਵਿੱਚ ਜਿਹੜੀ ਆ ਉਹ ਭਰਤੀ ਹੋਏਗੀ। 5 ਬੋਰਡ ਕਾਰਪੋਰੇਸ਼ਨਸ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ 15 ਸਾਲ ਤੋਂ ਬਾਅਦ ਹੁਣ 6300 ਜੋ ਉੱਥੇ ਖਾਲੀ ਨੇ ਅਸਾਮੀਆਂ, ਉਹਨਾਂ ਵਾਸਤੇ ਭਰਤੀ ਹੋਣੀ। 2 ਬੋਰਡ ਤੇ ਕਾਰਪੋਰੇਸ਼ਨਾਂ ਦੀ ਕਹਿੰਦੇ ਕਿ ਮਰਜ਼ਰ ਦੀ ਵੀ ਤਿਆਰੀ ਹੋ ਰਹੀ ਆ, ਜਲਦ ਇਹਦੀ ਭਰਤੀ ਦਾ ਇਸ਼ਤਿਹਾਰ ਵੀ ਆ ਜਾਏਗਾ। ਸੋ ਇਹ ਆ ਕਿ ਫਸਟ ਕਲਾਸ ਦੀ ਉਹ ਇੱਕ ਭਰਤੀ ਹੁੰਦੀ ਹੈ, ਜਿੱਦਾਂ ਫਸਟ ਕਲਾਸ ਤੋਂ ਲੈ ਕੇ 3rd ਕਲਾਸ ਤੱਕ ਦੀ ਇਹ ਸਾਰੀ ਜਿਹੜੀ ਪੋਸਟਾਂ ਦੀ ਭਰਤੀ ਹੋਏਗੀ। ਉਹ ਜਿੱਦਾਂ ਲਾ ਲਓ ਆਪਣੇ ਹੈਗੇ ਆ, ਜਿਵੇਂ ਬੋਰਡ ਕਾਰਪੋਰੇਸ਼ਨਸ ਆਪਾਂ ਦੇਖਦੇ ਆ ਨਾ, ਮਾਰਕਫੈਡ ਵੀ ਇੱਕ ਹੈ, ਮਿਲਕਫੈਡ ਆ ਗਿਆ, ਵੇਅਰ ਹਾਊਸਿੰਗ ਕਾਰਪੋਰੇਸ਼ਨ ਆ ਗਿਆ,
ਮੰਡੀ ਬੋਰਡ, ਪਨਸਪ, ਪੀਆਰਟੀਸੀ ਤੇ ਵਿੱਚੇ ਪਨਬਸ, ਇਹ ਸਾਰੇ ਸ਼ਾਮਲ ਹੁੰਦੇ ਇਹਨਾਂ ਦੇ ਵਿੱਚ। ਤੇ ਗੱਲ ਇਹ ਆ ਕਿ ਵਧੀਆ ਚੀਜ਼ ਆ, ਨੌਕਰੀਆਂ ਆਉਣਗੀਆਂ, ਇਹਨਾਂ ਦਾ ਕੰਮਕਾਰ ਜਿਹੜਾ ਉਹ ਠੀਕ ਢੰਗ ਨਾਲ ਚਲਾਓ, ਵਧੀਆ ਗੱਲ ਆ। ਪਰ ਮਸਲਾ ਤੇ ਇਹ ਆ ਨਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਬੋਰਡ, ਕਾਰਪੋਰੇਸ਼ਨਸ ਇਹ ਹੈਗੇ ਆ, ਇਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਜਿੰਨਾ ਕਰ ਸਕਦੇ ਸੀਗੇ। ਉਲਟਾ ਕੁਝ ਹੋਰ ਹੀ ਬਣਾਈ ਬੈਠੇ ਨੇ। ਆ ਫਲਾਣਾ ਆਲੂ ਵਾਲਾ ਬੋਰਡ ਆ, ਫਲਾਣਾ, ਉਹਦੇ ਵਿੱਚ ਐਵੇਂ ਚੇਅਰਮੈਨ ਚੇਪ ਦਿੰਦੇ ਆ। ਜਿਹੜੇ ਇਸ ਤਰ੍ਹਾਂ ਦੇ ਆ, ਜਿਹੜੇ ਵਧੀਆ ਕੰਮ ਕਰਦੇ ਆ, ਚਾਹੇ ਉਹ ਮਾਰਕਫੈਡ ਆ, ਮਿਲਕਫੀਡ ਆ, ਵੇਅਰ ਹਾਊਸ ਹੈ, ਮੰਡੀ ਬੋਰਡ, ਉਹ ਸਾਰਿਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਆ। ਪਰ ਜਿਹੜੇ ਆ ਐਵੇਂ ਵਾਫਰ ਹੁੰਦਾ ਕੀ ਆ ਕਿ ਜਿਹੜੇ ਲੀਡਰ ਹਾਰੂਰ ਜਾਂਦੇ ਆ, ਐਵੇਂ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਪਰ ਪਾਰਟੀਆਂ ਨੂੰ ਚੁੰਬੜੇ ਹੁੰਦੇ ਆ, ਉਹਨਾਂ ਨੂੰ ਬਿਠਾ ਦਿੰਦੇ ਆ। ਇੱਕ ਕਾਰ ਲੈ ਲਓ, 2 ਗਨਮੈਨ ਲੈ ਲਓ, ਉੱਥੇ ਚਾਹ ਪੱਤੀ ਪਾਈ ਚਲੋ, ਪਤੀਲੇ 'ਚ ਰਿੱਝੀ ਜਾਏਗੀ, ਤੁਸੀਂ ਪੀਤੀ ਜਾਓ, ਮਠਿਆਈਆਂ ਖਾਈ ਜਾਓ। ਇਹ ਸਾਰਾ ਕੁਝ ਜਿਹੜਾ ਉਹ ਜਿਹੜੇ ਬੋਝ, ਜਿਹੜੇ ਬੋਝ ਬਣੇ ਪਏ ਆ, ਉਹਨਾਂ ਦਾ ਮਰਜ਼ਰ ਹੀ ਨਹੀਂ। ਮੈਂ ਤਾਂ ਕਹਿੰਦਾ ਭੋਗ ਪਾਓ, ਐਵੇਂ ਬਿਨਾਂ ਗੱਲ ਤੋਂ ਅਹੁਦੇ ਤੇ ਖਰਚਾ। ਪਰ ਖਰਚਿਆਂ ਨੂੰ ਰੋਕਦੇ ਕਿੱਥੇ? ਤੇ ਜ਼ਿਲ੍ਹੇ ਬਣਾ ਕੇ ਆ ਪੰਜਾਬ ਕਿੱਡਾ ਕੁ ਆ। ਰਾਜਸਥਾਨ ਜਿਹਨੇ ਵੇਖਿਆ ਉਹਨੂੰ ਪਤਾ ਹੋਵੇਗਾ, ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਨਹੀਂ, ਮੈਨੂੰ ਪਤਾ ਨਹੀਂ ਹੈ। ਆ ਮੈਨੂੰ ਲੱਗਦਾ ਆਪਣੇ ਇੱਕ ਪੰਜਾਬ ਜਿੱਡਾ ਇੱਕ ਜ਼ਿਲ੍ਹਾ ਬਣ ਜਾਣਾ ਉਹਨਾਂ ਦਾ, ਐਡਾ ਲੰਮਾ ਹੁੰਦਾ। ਪਾਲੀ ਤੋਂ ਸਰੋਈ ਹੈ ਜੀ, ਫਲਾਣੇ ਤੋਂ ਫਲਾਣਾ, 1.5 200 250 ਕਿਲੋਮੀਟਰ ਗਾਂ ਤੁਰੇ ਜਾਂਦੇ ਨੇ। ਤਾਂ ਇੱਥੇ ਆ ਜ਼ਿਲ੍ਹਾ ਜੀ, ਇੱਥੇ ਆ ਜ਼ਿਲ੍ਹਾ। ਗਾਂ ਹੁਣ ਤਹਿਸੀਲਾਂ ਵਾਲਿਆਂ ਨੇ ਮੰਗ ਕਰ ਦਿੱਤੀ ਕਿ ਸਾਨੂੰ ਵੀ ਬਣਾ ਦਿਓ ਜ਼ਿਲ੍ਹਾ। ਤੇ ਜ਼ਿਲ੍ਹਾ ਬਣਾਉਣ ਤੇ ਕਿਤੇ ਖਰਚ ਕਿਤੇ ਥੋੜਾ ਆਉਂਦਾ, ਕੋਈ 1000 2000 ਕਰੋੜ ਦਾ ਤੇ ਖਰਚਾ ਆਉਂਦਾ ਹੀ ਆ ਨਾ ਜੀ। ਬਿਲਕੁਲ ਚੱਕੀ ਜਾਂਦੇ ਆ ਅਸੀਂ ਫੱਟੇ। ਸੋ ਗੱਲ ਇਹ ਆ ਕਿ ਠੀਕ ਆ, ਵਧੀਆ ਕੰਮ ਆ, ਜੋਬਾਂ ਦਿਓ। ਮੇਰੀ ਇਹ ਆਦਤ ਨਹੀਂ ਹੈਗੀ ਕਿ ਹਰੇਕ ਕੰਮ ਨੂੰ ਨਿੰਦੀ ਜਾਈਏ, ਵਧੀਆ ਗੱਲ ਆ, ਠੀਕ ਆ। ਸਕੂਲ ਆਫ ਐਮੀਨੈਂਸ ਜਾਂ ਜੋ ਕੁਝ ਵੀ ਕਰਨਾ ਤੁਸੀਂ ਕਰੋ, ਪਰ ਰੰਗ ਢੰਗ ਠੀਕ ਰੱਖੋ। ਜਿਹੜੀਆਂ ਚੀਜ਼ਾਂ ਖਰਚੀਲੀਆਂ ਨੇ, ਜ਼ਰੂਰਤ ਇਸੇ ਗੱਲ ਦੀ ਹੈ, ਜੋ ਸਾਨੂੰ ਕੁਝ ਵੀ ਨਹੀਂ ਦੇ ਰਹੀਆਂ, ਕੋਈ ਆਊਟਪੁੱਟ ਨਹੀਂ ਉਹਨਾਂ ਦੀ, ਭੋਗ ਪਾਓ ਉਹਨਾਂ ਦੇ। ਐਵੇਂ ਜਿਹੜੇ ਆਪਣੇ ਲੀਡਰ ਹੈਗੇ ਆ, ਉਹਨਾਂ ਨੂੰ ਬਿਠਾਓ ਜਾ ਕੇ ਸੱਥਾਂ 'ਚ, ਜਿੰਦਾਬਾਦ ਹੀ ਕਰਨਾ ਉਹਨਾਂ ਨੇ, ਉੱਥੋਂ ਭੁੱਖੇ ਵੀ ਕਰੀ ਜਾਣਗੇ। ਜੀ। ਤੇ ਮਿੰਟੂ ਜੀ, ਪਟਿਆਲਾ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਮੁਅੱਤਲ ਕੀਤਾ ਗਿਆ ਜੀ। ਪਟਿਆਲਾ ਯੂਨੀਵਰਸਿਟੀ ਦਾ ਹਾਲ ਜਿਹੜਾ ਹੈ ਨਾ, ਉਹ ਵੀ ਠੀਕ ਨਹੀਂ ਹੈ। ਪਿੱਛੇ ਜੇ ਚੀਮਾ ਸਾਹਿਬ ਨੇ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਇੱਥੇ ਕੁਝ ਬੰਦਿਆਂ ਨੇ ਬਹੁਤ ਗਲਤ ਕੀਤਾ। ਗਲਤ ਇਨ ਸੈਂਸ ਕਿ ਵੀ ਇਹਨਾਂ ਨੇ ਆਪ ਹੀ ਗੜਬੜ ਝਾਲੇ ਬਹੁਤ ਕੀਤੇ ਆ। ਤੇ ਮੈਨੂੰ ਉਮੀਦ ਸੀ, ਮੈਂ ਕਿਹਾ ਵੀ ਚੀਮਾ ਸਾਹਿਬ ਨੇ ਜਦੋਂ ਇੰਨੀ ਗੱਲ ਬੁੱਝ ਲਈ ਆ, ਹੁਣ ਜਿਨ੍ਹਾਂ ਨੇ ਇਹ ਦਾਖੋਰੀਆਂ ਕੀਤੀਆਂ, ਤੇ ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ ਐਕਸਪੋਜ਼ ਕੀਤਾ ਜਾਵੇ, ਫੜਿਆ ਜਾਵੇ, ਉਹਨਾਂ ਨੂੰ ਸਜ਼ਾ ਤੱਕ ਪਹੁੰਚਾਇਆ ਜਾਵੇ। ਪਰ ਬਹੁਤਾ ਕੁਝ ਹੋਇਆ ਨਹੀਂ ਹੈ। ਇਹ ਇੱਕ ਸੱਚ ਆ ਕਿ ਪਟਿਆਲਾ ਯੂਨੀ ਦਾ ਬੇੜਾ ਗਰਕ ਕਰਨ ਦੇ ਵਿੱਚ ਆਪਦੇ ਹੀ ਕੁਝ ਇਹਨਾਂ ਦੇ ਜਿਹੜੇ ਉੱਥੇ ਸੀਗੇ ਰੋਜੀ ਰੋਟੀ ਕਮਾਉਣ ਵਾਲੇ, ਉਹਨਾਂ ਨੇ ਧਰੋਹ ਕੀਤਾ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਮੰਗਲਵਾਰ ਨੂੰ ਇੱਕ ਹੋਰ ਸਪੋਰਟਸ ਸਾਇੰਸ ਡਿਪਾਰਟਮੈਂਟ ਦੇ ਪ੍ਰੋਫੈਸਰ ਹੈ ਡਾਕਟਰ ਪਰਮਵੀਰ ਸਿੰਘ, ਤਾਂ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਉਹਨਾਂ ਤੇ ਜੋ ਦੋਸ਼ ਲੱਗਾ ਹੈ ਕਿ ਐਨਐਸਐਸ ਡਿਪਾਰਟਮੈਂਟ ਦੇ ਪ੍ਰੋਗਰਾਮ ਕੋਆਰਡੀਨੇਟਰ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਕੁਝ ਬੇਨਿਯਮੀਆਂ ਕੀਤੀਆਂ ਜੀ। ਇਹ ਜਾਣਕਾਰੀ ਜਿਹੜੀ ਆ ਉਹ ਯੂਨੀਵਰਸਿਟੀ ਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਜਿਹੜੇ ਆ ਉਹਨਾਂ ਨੇ ਦਿੱਤੀ ਆ ਕਿ ਇਹਨਾਂ ਨੂੰ ਜਵਾਬ ਦੇਣ ਵਾਸਤੇ 15 ਦਿਨ ਦਾ ਸਮਾਂ ਦਿੱਤਾ ਗਿਆ। ਤਾਂ ਦੋਸ਼ ਵੀ ਕੀ ਆ, ਮੈਂ ਥੋੜਾ ਜਿਹਾ ਪਤਾ ਕੀਤਾ ਤੇ ਕਿ ਇਹ ਛੁੱਟੀ ਤੇ ਰਹੇ, ਤੇ ਉਸੇ ਦਰਮਿਆਨ ਸਰਕਾਰੀ ਕਾਰ ਦਾ ਇਸਤੇਮਾਲ ਇਹਨਾਂ ਦੇ ਦਸਤਖਤ ਨਾਲ ਹੁੰਦਾ ਰਿਹਾ। ਦਸਤਖਤ ਹੁਣ ਕਿਹਨਾਂ ਨੇ ਕੀਤੇ ਤੇ ਸਰਕਾਰੀ ਕਾਰ ਕਿਵੇਂ ਚੱਲਦੀ ਰਹੀ? ਤੇ ਉਹਨਾਂ ਦੇ ਦਸਤਖਤ ਦੇ ਨਾਲ ਜਿਹੜਾ ਐਨਐਸਐਸ ਡਿਪਾਰਟਮੈਂਟ ਦੇ ਵਿੱਚ ਸੋਲਰ ਲਾਈਟਾਂ ਤੇ ਹੋਰ ਜਿਹੜੇ ਉਹ ਕਰਨੇ ਸੀਗੇ, ਉਹਨਾਂ ਨੇ ਕੁਝ ਪ੍ਰਕਿਉਰ ਵਾਹਨ ਵਗੈਰਾ ਜਿਹੜੇ ਵਹੀਕਲ, ਤੇ ਉਹ ਵੀ ਹੋਇਆ। ਜਦ ਕਿ ਇਹ ਦੋਵੇਂ ਚੀਜ਼ਾਂ ਉਹਨਾਂ ਦੇ ਡਿਪਾਰਟਮੈਂਟ ਤੋਂ ਗਾਇਬ ਨੇ। ਹੁਣ ਦੱਸੋ ਕੀ ਕਰੋਗੇ? ਆਹੀ ਤੇ ਗੱਲਾਂ ਨੇ ਜੀ। ਦੱਸਦੇ ਆ ਕਿ ਇੱਥੇ ਤੇ ਇਹੋ ਜਿਹਾ ਸਮਾਂ ਵੀ ਵੇਖਿਆ ਯੂਨੀਵਰਸਿਟੀ ਨੇ ਕਿ ਇੱਕ ਵੱਡੇ ਸਾਹਿਬ ਨੇ ਆਪਣੇ ਇੱਕ ਬੰਦੇ ਨੂੰ ਡਰਾਈਵਰ ਰੱਖਣ ਵਾਸਤੇ ਨਵੀਂ ਬੱਸ ਲਈ ਉੱਥੇ। ਆ ਦੱਸੋ ਕੀ ਜੀ। ਬੇੜਾ ਗਰਕ ਕਰਨ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਦਾ ਹੱਥ ਹੁੰਦਾ ਕਈ ਵਾਰ। ਖੈਰ, ਇਹ ਹੁਣ ਕਹਾਣੀ ਜਿਹੜੀ ਆ ਇੱਥੋਂ ਨਿਕਲੀ ਆ, ਅੱਗੇ ਦਾ ਪਤਾ ਨਹੀਂ ਸੀ। ਇਹ ਹੁਣ ਦੇਣਗੇ 15 ਦਿਨਾਂ ਦੇ ਵਿੱਚ ਜਵਾਬ ਸਾਹਿਬ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਸਿਜਦਾ ਕਰਾਂਗੇ, ਸਲਾਮ ਕਰਾਂਗੇ ਉਹਨਾਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਸੀਤ ਗਿਣਤੀ ਦੇ ਵਿੱਚ 21 ਪਰ ਉਹਨਾਂ ਨੇ ਹਜ਼ਾਰਾਂ ਲੜਾਕਿਆਂ ਦਾ, ਪਠਾਣਾਂ ਦਾ ਸਾਹਮਣਾ ਕਰਦਿਆਂ ਲਾਮਿਸਾਲ ਕੁਰਬਾਨੀ ਦੀ ਜਿਹੜੀ ਮਿਸਾਲ ਆ ਉਹ ਪੈਦਾ ਕੀਤੀ, ਬੇਮਿਸਾਲ ਕੁਰਬਾਨੀ ਜਿਹੜੀ ਆ ਉਹ ਦਿੱਤੀ ਤੇ ਅੱਜ ਵੀ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਗਿਆ। ਇੱਕ ਖਾਸ ਗੱਲ ਇਸ ਪੂਰੀ ਗੱਲਬਾਤ ਦੇ ਵਿੱਚ ਦੇਖਣ ਵਾਲੀ ਹੈ ਕਿ ਜਦੋਂ ਪਠਾਣਾਂ ਨੇ ਉਹਨਾਂ ਨੂੰ ਲਲਕਾਰਿਆ ਸੀ ਕਿਲੇ ਦੇ ਵਿੱਚ, ਤਾਂ ਉਹ ਕਹਿੰਦੇ ਸੀਗੇ ਕਿ ਕਹਿੰਦੇ ਤੁਹਾਡੇ ਨਾਲ ਸਾਡੀ ਕੋਈ ਜੰਗ ਨਹੀਂ ਹੈ, ਸਾਡੀ ਜੰਗ ਅੰਗਰੇਜ਼ਾਂ ਨਾਲ, ਤੁਸੀਂ ਗਿਣਤੀ ਦੇ ਵਿੱਚ ਬਹੁਤ ਘੱਟ ਆ, ਮਾਰੇ ਜਾਓਗੇ, ਸਾਡੇ ਸਾਹਮਣੇ ਹਥਿਆਰ ਸੁੱਟ ਦਿਓ, ਅਸੀਂ ਤੁਹਾਡਾ ਖਿਆਲ ਰੱਖਾਂਗੇ ਤੇ ਤੁਹਾਨੂੰ ਇੱਥੋਂ ਆਪਣੀ ਜਾਨ ਬਚਾਉਣ ਦਾ ਮੌਕਾ ਦਿਆਂਗੇ। ਈਸ਼ਰ ਸਿੰਘ, ਜਿਨ੍ਹਾਂ ਨੇ ਇਸ ਪੇਸ਼ਕਸ਼ ਦਾ ਜਵਾਬ ਉਹਨਾਂ ਦੀ ਭਾਸ਼ਾ ਪਸ਼ਤੋ ਦੇ ਵਿੱਚ ਹੀ ਦਿੱਤਾ ਸੀਗਾ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜਿਸ ਧਰਤੀ ਤੇ ਅਸੀਂ ਖੜੇ ਹਾਂ, ਇਹ ਅੰਗਰੇਜ਼ਾਂ ਦੀ ਨਹੀਂ ਹੈ, ਅੰਗਰੇਜ਼ ਇਹਦੇ ਕੁਛ ਨਹੀਂ ਲੱਗਦੇ, ਇਹ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਤੇ ਅਸੀਂ ਆਖਰੀ ਸਾਹ ਤੱਕ ਇਹਦੀ ਰੱਖਿਆ ਕਰਾਂਗੇ। ਨਾ ਸਾਨੂੰ ਤੁਹਾਡਾ ਸੇਫ ਪੈਸੇ ਚਾਹੀਦਾ, ਸੇਫ ਜਿਹੜਾ ਰਾਹ ਚਾਹੀਦਾ, ਤੇ ਨਾ ਹੀ ਅਸੀਂ ਤੁਹਾਡੇ ਸਾਹਮਣੇ ਹਥਿਆਰ ਸਿੱਟਾਂਗੇ। ਅਸੀਂ ਲੜਾਂਗੇ, ਜੋ ਹੋਊਗਾ ਉਹ ਵੇਖਾਂਗੇ। ਬਾਅਦ ਦੇ ਵਿੱਚ ਕੀ ਹੋਇਆ ਉਹ ਵੀ ਦੱਸਦੇ ਹਾਂ ਤੁਹਾਨੂੰ ਸਾਰੀ ਕਹਾਣੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਪਾਂ ਗੱਲਬਾਤ ਕਰਦੇ ਹਾਂ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਬਾਰੇ। ਕਹਿੰਦੇ ਜਦੋਂ ਇਹਨਾਂ 21 ਸਿੰਘਾਂ ਨੂੰ 21 ਸਿੱਖਾਂ ਨੂੰ ਉਹਨਾਂ ਨੇ ਲਲਕਾਰਿਆ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਕੋਲੇ ਆਪਣੀ ਜਾਨ ਬਚਾਉਣ ਦਾ ਇੱਕ ਸੁਨਹਿਰੀ ਮੌਕਾ ਹੈ। ਹਮਲਾਵਰ ਕਹਿ ਲਓ, ਪਠਾਨ ਕਹਿ ਲਓ, ਤੇ ਤੁਸੀਂ ਇਸ ਕਿਲੇ ਨੂੰ ਛੱਡ ਕੇ ਚਲੇ ਜਾਓ। ਉਸ ਤੋਂ ਬਾਅਦ ਜਿਹੜੇ ਜਵਾਬ ਦਿੱਤਾ ਗਿਆ ਸੀ, ਉਹ ਈਸ਼ਰ ਸਿੰਘ ਨੇ ਦਿੱਤਾ ਸੀਗਾ। ਜਵਾਬ ਈਸ਼ਰ ਸਿੰਘ ਨੇ ਕਿਹਾ, ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਧਰਤੀ ਨੂੰ, ਨਾ ਤਾਂ ਅਸੀਂ ਅੰਗਰੇਜ਼ਾਂ ਖਾਤਰ ਇੱਥੇ ਖੜੇ ਹਾਂ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਇਹ ਜ਼ਮੀਨ ਹੈ, ਤੇ ਅਸੀਂ ਆਖਰੀ ਸਾਹ ਤੱਕ ਇਹਦੀ ਰੱਖਿਆ ਕਰਾਂਗੇ। ਇਹ ਜਵਾਬ ਸੀਗਾ ਈਸ਼ਰ ਸਿੰਘ ਦਾ, ਜਿਨ੍ਹਾਂ ਨੇ ਉਹਨਾਂ ਨੂੰ ਪਸ਼ਤੋ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਸੀਗਾ, ਔਰ ਗਾਲ ਕੱਢ ਕੇ, ਮਤਲਬ ਕਿਉਂਕਿ ਇੱਕ ਹੁੰਦਾ ਨਾ ਤੁਹਾਡਾ, ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਹੁੰਦੇ ਹੋ ਤੇ ਵਿਰੋਧੀ ਤੁਹਾਨੂੰ ਜਦੋਂ ਲਲਕਾਰਦਾ, ਤਾਂ ਤੁਸੀਂ ਹਮਲਾਵਰ ਸ਼ੈਲੀ ਦੇ ਵਿੱਚ ਉਹਦਾ ਜਵਾਬ ਦਿੰਦੇ ਆ। ਤਾਂ ਇਹ ਇੱਕ ਭਾਵਨਾ ਸੀ, ਇਹ ਮਿੱਟੀ ਦੀ ਭਾਵਨਾ ਸੀ, ਆਪਣੇ ਲੋਕਾਂ ਦੀ ਭਾਵਨਾ ਸੀ, ਇੱਕ ਆਪਣੇ ਰਾਜ ਦੀ ਭਾਵਨਾ ਸੀ, ਜਿਹਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਅੰਗਰੇਜ਼ਾਂ ਦੀ ਜ਼ਮੀਨ ਨਹੀਂ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ, ਤੇ ਅਸੀਂ ਆਖਰੀ ਸਾਹ ਤੱਕ ਇਹਦੀ ਰੱਖਿਆ ਕਰਾਂਗੇ। ਤਾਂ ਉਹਨਾਂ ਦੀ ਇਸ ਗੱਲ ਦੇ ਵਿੱਚੋਂ ਇਹ ਵੀ ਝਲਕਾਰਾ ਮਿਲਦਾ ਕਿ ਬੇਸ਼ੱਕ ਅਸੀਂ ਮੁਲਾਜ਼ਮ ਅੰਗਰੇਜ਼ਾਂ ਦੇ ਹਾਂ, ਬੇਸ਼ੱਕ ਅਸੀਂ ਕੰਮ ਅੰਗਰੇਜ਼ਾਂ ਦੇ ਲਈ ਕਰ ਰਹੇ ਹਾਂ, ਪਰ ਜ਼ਮੀਨ ਇਹ ਸਾਡੀ ਹੈ। ਬਹੁਤ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਆਪਣੇ ਸ਼ਹੀਦਾਂ, ਆਪਣੇ ਜੋ ਸਾਡੇ ਆਈਡੀਅਲ ਹੁੰਦੇ ਨੇ ਲੋਕ, ਜੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਅਸੀਂ ਉਹਨਾਂ ਦੀ ਵਡਿਆਈ ਕਰਨ ਵੇਲੇ ਸੰਕੋਚ ਕਰ ਜਾਂਦੇ ਹਾਂ, ਕਿਉਂਕਿ ਕਈ ਵਾਰੀ ਸਾਡੇ ਵਿਚਾਰ ਧਾਰਕ ਵਖਰੇਵੇਂ ਹੁੰਦੇ ਆ। ਪਰ ਉਹ ਵਖਰੇਵੇਂ ਜੇ ਇੱਕ ਪਾਸੇ ਰੱਖ ਕੇ, ਤੇ ਅਸੀਂ ਸਿਰਫ ਇਸ ਗੱਲ ਤੇ ਉੱਤੇ ਹੀ ਜ਼ੋਰ ਦੇਈਏ ਕਿ ਜਿਹੜੇ ਵੀ ਲੋਕ ਲੜੇ, ਭਾਵੇਂ ਉਹ ਆਜ਼ਾਦੀ ਦੀ ਲੜਾਈ ਸੀ, ਚਾਹੇ ਉਹ ਪਹਿਲਾਂ ਦਾ, ਉਸ ਤੋਂ ਪਹਿਲਾਂ ਦਾ ਖਾਲਸਾ ਰਾਜ ਸੀ, ਜਾਂ ਉਸ ਤੋਂ ਪਹਿਲਾਂ ਦਾ ਵੀ ਗੁਰੂ ਸਾਹਿਬਾਨ ਵੇਲੇ ਦਾ ਸਮਾਂ ਚੱਲ ਰਿਹਾ ਸੀ, ਤਾਂ ਉਸ ਵੇਲੇ ਜਿਹੜੀ ਲੜਾਈ ਸੀ, ਉਹ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਲੜਾਈ ਸੀ। ਉਹ ਸੱਤਾ ਦੇ ਵਿਰੁੱਧ ਲੋਕਾਂ ਤੇ ਹੋ ਰਹੇ ਜ਼ੁਲਮ ਦੀ ਹੀ ਲੜਾਈ ਸੀ। ਇਸੇ ਕਰਕੇ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ, ਕਿਉਂਕਿ ਜਦੋਂ ਇੱਥੇ ਇਸ ਧਰਤੀ ਤੇ ਹਮਲਾਵਰ ਆਉਂਦੇ ਸੀ, ਜਦੋਂ ਇੱਥੇ ਹਮਲਾ ਹੁੰਦਾ ਸੀ, ਤਾਂ ਵੱਡੀ ਗਿਣਤੀ ਦੇ ਵਿੱਚ ਉਹਦਾ ਜੇ ਕੋਈ ਟਾਕਰਾ ਕਰਦਾ ਸੀ, ਸਦੀਆਂ ਤੋਂ ਹਮਲੇ ਤਾਂ ਹੋ ਰਹੇ ਸੀ, ਪੰਜਾਬ ਇੱਕ ਰਾਜ ਸੀਗਾ, ਪਰ ਜੇ ਟਾਕਰਾ ਕੀਤਾ ਤਾਂ ਉਹ ਟਾਕਰੇ ਹੋਣ ਲੱਗੇ 17ਵੀਂ 18ਵੀਂ ਸਦੀ ਦੇ ਵਿੱਚ, ਤੇ ਇਹਦੇ ਵਿੱਚ ਸਿੱਖਾਂ ਨੇ, ਪੰਜਾਬੀਆਂ ਨੇ, ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤੇ ਸਾਨੂੰ ਲਾਮਿਸਾਲ ਕੁਰਬਾਨੀਆਂ ਦੀ ਇਹਨਾਂ ਦੇ ਵਿੱਚੋਂ ਉਦਾਹਰਨਾਂ ਮਿਲਦੀਆਂ ਨੇ, ਮਿਸਾਲਾਂ ਮਿਲਦੀਆਂ ਨੇ। ਅਸਲ ਦੇ ਵਿੱਚ ਸਾਰਾਗੜ੍ਹੀ ਦੀ ਜੰਗ ਕਿਉਂ ਹੋਈ ਸੀ? ਇਹ ਜਾਣਨਾ ਬੜਾ ਅਹਿਮ ਹੈ, ਤੇ ਸਾਰਾਗੜ੍ਹੀ ਭੂਗੋਲਿਕ ਤੌਰ ਤੇ ਕੀ ਸੀਗੇ, ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ। ਅੱਜ ਆਪਾਂ ਇਸੇ ਉੱਤੇ ਗੱਲਬਾਤ ਕਰਾਂਗੇ। ਸਾਰਾਗੜ੍ਹੀ ਦੇ ਵਿੱਚ ਜਿਹੜੀ ਜੰਗ ਹੈ, ਜਾਂ ਕਿਉਂ ਹੋਈ ਸੀ, ਅਸਲ ਦੇ ਵਿੱਚ ਇਹ ਜਿਹੜਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਇਲਾਕੇ ਦੇ ਵਿੱਚ ਪੈਂਦਾ, ਕੋਹਾਟ ਜ਼ਿਲ੍ਹਾ, ਉੱਥੇ ਕਰੀਬ 6000 ਫੁੱਟ ਦੀ ਉਚਾਈ ਤੇ ਹੈ। ਇਹ ਉਹ ਇਲਾਕਾ ਕਿਹਾ ਜਾਂਦਾ ਹੈ ਜਿੱਥੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ ਨਹੀਂ ਹੋ ਸਕਿਆ। 1880 ਦੇ ਆਲੇ-ਦੁਆਲੇ ਅੰਗਰੇਜ਼ਾਂ ਨੇ ਇੱਥੇ 3 ਚੌਂਕੀਆਂ ਬਣਾਈਆਂ ਸੀਗੀਆਂ, ਜਿਨ੍ਹਾਂ ਦਾ ਓਰਕਜ਼ਈ ਲੋਕਾਂ ਨੇ ਵਿਰੋਧ ਕੀਤਾ ਸੀਗਾ, ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਚੌਂਕੀਆਂ ਖਾਲੀ ਕਰ ਦਿੱਤੀਆਂ ਸੀਗੀਆਂ। ਤਾਂ ਉਦੋਂ ਅੰਗਰੇਜ਼ਾਂ ਦਾ ਰਾਜ ਪੰਜਾਬ ਦੇ ਵਿੱਚ ਵੀ ਸੀਗਾ, ਤੇ ਖਾਲਸਾ ਰਾਜ ਨੂੰ ਵੀ ਅੰਗਰੇਜ਼ਾਂ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀ। 1891 ਦੇ ਵਿੱਚ 11 ਸਾਲਾਂ ਬਾਅਦ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ। ਰਬੀਆ ਖੇਡ ਦੇ ਨਾਲ ਉਹਨਾਂ ਦਾ ਸਮਝੌਤਾ ਹੋਇਆ, ਤੇ ਉਹਨਾਂ ਨੂੰ ਗੁਲਿਸਤਾਂ, ਲੌਕਹਾਰਟ ਤੇ ਸਾਰਾਗੜ੍ਹੀ ਦੇ ਵਿੱਚ 3 ਛੋਟੇ ਕਿਲ੍ਹੇ ਬਣਾਉਣ ਦੀ ਮਨਜ਼ੂਰੀ ਮਿਲ ਗਈ। ਪਰ ਇੱਥੋਂ ਦੇ ਜਿਹੜੇ ਉਰਕਜ਼ਈ ਲੋਕ ਸੀਗੇ, ਉਹਨਾਂ ਨੇ ਇਸ ਚੀਜ਼ ਨੂੰ ਕਦੇ ਵੀ ਪਸੰਦ ਨਹੀਂ ਕੀਤਾ, ਤੇ ਇਹਨਾਂ ਟਿਕਾਣਿਆਂ ਤੇ ਲਗਾਤਾਰ ਹਮਲੇ ਉਹ ਕਰਦੇ ਰਹੇ, ਤਾਂ ਜੋ ਅੰਗਰੇਜ਼ ਭੱਜ ਜਾਣ। 3 ਸਤੰਬਰ 1897 ਨੂੰ ਪਠਾਨਾਂ ਦੇ ਇੱਕ ਵੱਡੇ ਲਸ਼ਕਰ ਨੇ ਇਹਨਾਂ 3 ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਕਰਨਲ ਹੌਟਨ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ ਸੀਗਾ। ਤੇ ਜੇਕਰ ਆਪਾਂ ਇਸ ਗੱਲ ਵੱਲ ਜਾਈਏ ਕਿ ਸਾਰਾਗੜ੍ਹੀ ਦੀ ਜਿਹੜੀ ਜੰਗ ਹੈ, ਉਹ ਕਦੋਂ ਹੋਈ ਸੀ, ਤਾਂ ਇਹ 12 ਸਤੰਬਰ 1897 ਨੂੰ ਹੋਈ ਸੀ, ਜਦੋਂ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਅੰਦਰ ਦੌੜ ਕੇ ਖਬਰ ਦਿੱਤੀ ਸੀਗੀ ਕਿ ਹਜ਼ਾਰਾਂ ਪਠਾਨਾਂ ਦਾ ਇੱਕ ਲਸ਼ਕਰ ਝੰਡਿਆਂ ਤੇ ਨੇਜ਼ਿਆਂ ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਦੇ ਵੱਲ ਵੱਧ ਰਿਹਾ। ਉਹਨਾਂ ਦੀ ਗਿਣਤੀ 8 ਤੋਂ 10,000 ਵਿਚਾਲੇ ਸੀ, ਤੇ ਜਦ ਕਿ ਸਿੰਘਾਂ ਦੀ ਗਿਣਤੀ, ਸਿੱਖਾਂ ਦੀ ਗਿਣਤੀ ਸਿਰਫ 21 ਸੀ, 20 ਤੇ 21। ਉਸ ਤੋਂ ਬਾਅਦ ਜੇਕਰ ਆਪਾਂ ਇਤਿਹਾਸ ਨੂੰ ਫਰੋਲਦੇ ਹਾਂ, ਤਾਂ ਬ੍ਰਿਗੇਡੀਅਰ ਕੰਵਲਜੀਤ ਸਿੰਘ ਨੇ, ਜਿਨ੍ਹਾਂ ਨੇ ਇਸ ਜੰਗ ਉੱਤੇ ਆਪਣੀ ਕਿਤਾਬ ਲਿਖੀ ਹੈ, ਦੀ ਆਈਕਨ ਬੈਟਲ ਆਫ ਸਾਰਾਗੜ੍ਹੀ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਔਰਕਜ਼ਾਈਆਂ ਨੇ ਆਪਣਾ ਪਹਿਲਾ ਫਾਇਰ ਠੋਕਿਆ ਸੀ 9 ਕੁ ਵਜੇ ਦੇ ਕਰੀਬ, ਤਾਂ ਉਦੋਂ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਇਹ ਹੁਕਮ ਦਿੱਤਾ ਕਿ ਗੋਲੀ ਨਾ ਚਲਾਓ, ਸਗੋਂ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ।
ਉਹਨਾਂ ਤੇ ਗੋਲੀਆਂ ਉਦੋਂ ਚਲਾਉਣੀਆਂ ਜਦੋਂ ਤੁਸੀਂ ਉਹ 1000 ਗਜ਼ ਜਾਣੀ ਕਿ ਉਹਨਾਂ ਦੀ ਫਾਇਰਿੰਗ ਰੇਂਜ ਦੇ ਵਿੱਚ ਆ ਜਾਣ। ਸਿੱਖਾਂ ਕੋਲੇ ਜਿਹੜੀਆਂ ਬੰਦੂਕਾਂ ਸਨ, ਰਾਈਫਲਾਂ ਸਨ, ਉਹ ਸੀਗੀਆਂ ਸਿੰਗਲ ਸ਼ਾਟ ਮਾਰਟਨੀ ਹੈਨਰੀ .303 ਰਾਈਫਲਾਂ ਸੀਗੀਆਂ, ਜੋ 1 ਮਿੰਟ ਦੇ ਵਿੱਚ 10 ਕੁ ਰਾਊਂਡ ਫਾਇਰ ਕਰ ਸਕਦੀਆਂ ਸੀ। ਹਰੇਕ ਸਿੱਖ ਕੋਲੇ 400 ਗੋਲੀ ਸੀਗੀ ਤੇ 100 ਉਹਨਾਂ ਦੀਆਂ ਜੇਬਾਂ ਦੇ ਵਿੱਚ ਸੀ ਤੇ 300 ਰਿਜ਼ਰਵ ਦੇ ਵਿੱਚ ਸੀ। ਉਹਨਾਂ ਨੇ ਇੰਤਜ਼ਾਰ ਕੀਤਾ, ਵੇਟ ਕੀਤਾ ਕਿ ਪਠਾਨ ਜਿਹੜੇ ਨੇ ਸਾਡੀਆਂ ਰਾਈਫਲਾਂ ਦੀ ਰੇਂਜ ਦੇ ਵਿੱਚ ਆਉਣ ਤੇ ਫਿਰ ਉਹਨਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇੱਕ ਪਾਸੇ 8 ਤੋਂ ਲੈ ਕੇ 14,000 ਬੰਦਾ ਹੈ, ਮੰਨ ਲਓ 10,000 ਆ ਜਾਂ 12,000 ਆ। ਦੂਜੇ ਪਾਸੇ 20-21 ਜਾਣੇ ਨੇ ਜਿਹੜੇ ਅੰਦਰ ਨੇ, ਇੱਕ ਇਮਾਰਤ ਦੇ ਅੰਦਰ ਨੇ। ਤਾਂ ਉਹ ਤੁਸੀਂ ਦੇਖੋ ਕਿ ਪਹਿਲਾ ਹੱਲਾ ਉਹਨਾਂ ਨੇ ਨਾਕਾਮ ਕਰਤਾ। ਪਹਿਲੇ 1 ਘੰਟੇ ਦੇ ਵਿੱਚ ਹੀ ਦੱਸਦੇ ਆ ਕਿ ਹਮਲਾਵਰਾਂ ਦੇ, ਪਠਾਨਾਂ ਦੇ 70 ਬੰਦੇ ਮਾਰੇ ਗਏ ਤੇ ਸਿੱਖਾਂ ਵੱਲੋਂ ਲੜਨ ਵਾਲੇ ਸਿਪਾਹੀ ਭਗਵਾਨ ਸਿੰਘ ਇਸ ਪਹਿਲੇ ਹੱਲੇ ਦੇ ਵਿੱਚ ਸ਼ਹੀਦ ਹੋ ਜਾਂਦੇ ਆ, ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਲਾਲ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਆ। ਪਠਾਨਾਂ ਦਾ ਪਹਿਲਾ ਹੱਲਾ ਅਸਫਲ ਹੋ ਗਿਆ। ਉਹ ਬਿਨਾਂ ਕਿਸੇ ਮਕਸਦ ਦੇ ਇੱਧਰ-ਉੱਧਰ ਦੌੜਨ ਲੱਗੇ, ਪਰ ਉਹਨਾਂ ਨੇ ਸਿੱਖਾਂ ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ। ਸਿੱਖ ਵੀ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ, ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆਂ ਪਠਾਨਾਂ ਦੇ ਸਾਹਮਣੇ 21 ਕੁ ਰਾਈਫਲਾਂ ਦੀ ਕੀ ਪੇਸ਼ ਸੀਗੀ ਤੇ ਆਖਿਰ ਕਿੰਨੇ ਕੁ ਸਮੇਂ ਤੱਕ। ਫਿਰ ਉਸ ਤੋਂ ਬਾਅਦ ਘਾਹ ਨੂੰ ਅੱਗ ਲਾਈ ਜਾਂਦੀ ਹੈ। ਉੱਤਰ ਵੱਲੋਂ ਜਦੋਂ ਤੇਜ਼ ਹਵਾ ਚੱਲਦੀ ਹੈ ਤੇ ਇਹਦੇ ਨਾਲ ਪਠਾਨਾਂ ਨੂੰ ਇੱਕ ਹੋਰ ਹੱਲਾ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਘਾਹ ਨੂੰ ਅੱਗ ਲਾ ਦਿੱਤੀ ਤੇ ਜਿਹੜੀਆਂ ਲਪਟਾਂ ਕਿਲੇ ਦੇ ਵੱਲ ਵਧਣ ਲੱਗੀਆਂ। ਜਦੋਂ ਧੂੰਆਂ ਹੋ ਗਿਆ ਤੇ ਉਹ ਕਿਲੇ ਦੀਆਂ ਕੰਧਾਂ ਕੋਲੇ ਆ ਗਏ, ਕਿਉਂਕਿ ਉਸ ਤੋਂ ਪਹਿਲਾਂ ਤਾਂ ਉਹ ਕਿਲੇ ਦੀਆਂ ਕੰਧਾਂ ਕੋਲੇ ਆ ਨਹੀਂ ਸੀ ਸਕਦੇ। ਉਹ ਸਿੱਖਾਂ ਦੀਆਂ ਰਾਈਫਲਾਂ ਦੇ ਸ਼ਿਕਾਰ ਹੋ ਰਹੇ ਸਨ। ਇਹ ਸਟੀਕ ਫਾਇਰਿੰਗ ਕਰਕੇ ਉਹਨਾਂ ਨੂੰ ਫੇਰ ਪਿੱਛੇ ਹਟਣਾ ਪਿਆ। ਸਿੱਖ ਖੇਮੇ ਦੇ ਵਿੱਚ ਵੀ ਜ਼ਖਮੀਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਤੇ ਸੁੰਦਰ ਸਿੰਘ ਉਹ ਸ਼ਹੀਦ ਹੋ ਚੁੱਕੇ ਸਨ। ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ 3-4 ਸ਼ਹੀਦ ਸਿੰਘ ਜਿਹੜੇ ਆ ਉਹ ਹੋ ਚੁੱਕੇ ਸਨ ਇਸ ਵੇਲੇ ਨੂੰ। ਜ਼ਖਮੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਸੀ। ਤੇ ਉਸ ਤੋਂ ਬਾਅਦ ਸਿਗਨਲਮੈਨ ਗੁਰਮੁਖ ਸਿੰਘ ਸੀਗੇ, ਜਿਹੜੇ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਦੇ ਵਿੱਚ ਦੱਸ ਰਹੇ ਸਨ ਕਿ ਸਾਡੇ ਤੇ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਹੈ ਤੇ ਸਾਡੀਆਂ ਗੋਲੀਆਂ ਜਿਹੜੀਆਂ ਉਹ ਖਤਮ ਹੋ ਰਹੀਆਂ ਨੇ। ਕਰਨਲ ਨੇ ਅੱਗੋਂ ਜਵਾਬ ਦਿੱਤਾ ਵੀ ਅੰਨ੍ਹੇਵਾਹ ਗੋਲੀਆਂ ਨਾ ਚਲਾਓ। ਜਦੋਂ ਤੁਸੀਂ ਬਿਲਕੁਲ ਇਹ ਤੁਹਾਨੂੰ ਪੱਕਾ ਹੋ ਜਾਵੇ ਕਿ ਗੋਲੀ ਸਾਹਮਣੇ ਵਾਲੇ ਹਮਲਾਵਰ ਨੂੰ ਹੀ ਲੱਗੂਗੀ ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰ੍ਹਾਂ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ। ਇਹ ਇੱਕ ਐਸੀ ਜੰਗ ਹੈ ਜਿਹਨੂੰ ਬ੍ਰਿਟਿਸ਼ਸ ਜਦੋਂ ਜਿਨ੍ਹਾਂ ਦਾ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਇਹਨਾਂ ਸਿੰਘਾਂ ਨੂੰ, ਇਹਨਾਂ ਸਿੱਖਾਂ ਨੂੰ ਆਪਣਾ ਸਲੂਟ ਕੀਤਾ ਸੀ। ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦੀ ਬਾਬਤ ਜਿਹੜਾ ਇਹਨੂੰ ਇੱਕ ਤਰੀਕੇ ਦੇ ਨਾਲ ਸਲਾਮ ਕੀਤਾ ਗਿਆ। ਇਹਦੇ ਬਾਬਤ ਇਹਨਾਂ ਨੂੰ ਸਿਜਦਾ ਕੀਤਾ ਗਿਆ, ਇਹਨਾਂ ਨੂੰ ਸਲੂਟ ਕੀਤਾ ਗਿਆ ਤੇ ਕਿਹਾ ਗਿਆ ਕਿ ਐਸੀ ਜੰਗ, ਐਸੀ ਬਹਾਦਰੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਪਰ ਇਹਦੇ ਵਿੱਚ ਵੀ ਇੱਕ ਕਾਣ ਸੀਗਾ, ਉਹ ਕਾਣ ਤੁਹਾਨੂੰ ਅਖੀਰ ਤੇ ਦੱਸਾਂਗੇ। ਜਦੋਂ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਨਗੇ ਤਾਂ ਪਠਾਨਾਂ ਤੇ ਇਹਦਾ ਕੋਈ ਅਸਰ ਨਹੀਂ ਹੋਣਾ ਤੇ ਜੇਕਰ ਉਹ ਹੋਰ ਨੇੜੇ ਆ ਜਾਣਗੇ ਤਾਂ ਜਿਹੜੀਆਂ ਉਹਨਾਂ ਕੋਲੇ ਰਾਈਫਲਾਂ ਸੀਗੀਆਂ ਜ਼ਿਜ਼ੇਲ ਤੇ ਲੀ ਮੈਟਫੋਰਡ ਰਾਈਫਲਾਂ, ਉਹ ਇਹਨਾਂ ਨੂੰ ਆਪਣੀ ਬੜੀ ਆਸਾਨੀ ਦੇ ਨਾਲ ਨਿਸ਼ਾਨਾ ਬਣਾ ਲੈਣਗੇ। ਇਸ ਕਰਕੇ ਵਾਪਸ ਕਿਲੇ ਦੇ ਵਿੱਚ ਪਰਤ ਆਉਂਦੇ ਆ ਤੇ ਇਸੇ ਦਰਮਿਆਨ ਜਦੋਂ ਇਹ ਕਸ਼ਮਕਸ਼ ਚੱਲ ਰਹੀ ਹੈ, ਜਦੋਂ ਸਿਗਨਲਮੈਨ ਗੁਰਮੁਖ ਸਿੰਘ ਸੰਕੇਤਕ ਭਾਸ਼ਾ ਦੇ ਵਿੱਚ ਭੇਜ ਰਿਹਾ ਸੀ ਤੇ ਸਿੰਘ ਆਪਣੇ ਜ਼ਖਮੀਆਂ ਨੂੰ ਚੁੱਕ ਰਹੇ ਸੀਗੇ, ਤਾਂ ਉਦੋਂ ਸੱਜੇ ਹਿੱਸੇ ਦੇ ਪਾਸੇ ਇੱਕ ਕੰਧ ਦੇ ਵਿੱਚ ਉਹ ਪਾੜ ਲਾ ਦਿੰਦੇ ਆ। ਉਹਨਾਂ ਦਾ ਜਿਹੜਾ ਪਠਾਨਾਂ ਦਾ, ਹਮਲਾਵਰਾਂ ਦਾ ਜਿਹੜਾ ਇੱਕ ਤਰੀਕੇ ਦੇ ਨਾਲ ਸੰਨ ਲੱਗ ਜਾਂਦੀ ਹੈ ਤੇ ਉਹ ਪਲਾਸਤਰ ਨੂੰ ਪੁੱਟ ਦਿੰਦੇ ਆ। ਈਸ਼ਰ ਸਿੰਘ ਆਪਣੇ ਨਾਲ 4 ਜਣਿਆਂ ਨੂੰ ਲੈ ਕੇ ਕਿਲੇ ਦੇ ਮੁੱਖ ਹਾਲ ਦੇ ਵਿੱਚ ਲੈ ਆਏ ਤੇ ਉਹ ਖੁਦ ਉੱਪਰੋਂ ਫਾਇਰਿੰਗ ਕਰਦੇ ਰਹੇ। ਪਰ ਇੱਥੇ ਇੱਕ ਕੰਧ ਦੇ ਹਿੱਸੇ ਦੇ ਵਿੱਚ ਸੱਜੇ ਪਾਸੇ 7 ਫੁੱਟ ਵੱਡਾ ਇੱਕ ਪਾੜ ਪੈ ਜਾਂਦਾ ਹੈ ਤੇ ਬ੍ਰਿਗੇਡੀਅਰ ਕਮਲਜੀਤ ਸਿੰਘ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਉਹਨਾਂ ਨੇ ਕਿਹਾ ਕਿ ਪਠਾਨ ਇੱਕ ਹੋਰ ਤਰਕੀਬ ਕੱਢਦੇ ਆ। ਉਹਨਾਂ ਨੇ ਮੰਜੀਆਂ ਨੂੰ ਆਪਣੇ ਸਿਰਾਂ ਤੇ ਚੁੱਕਿਆ ਤੇ ਉਹਨਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਉਹਨਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਾਇਆ ਜਾ ਸਕੇ ਤੇ ਉਹ ਇੱਕ ਅਜਿਹੇ ਕੋਣ ਦੇ ਉੱਤੇ ਪਹੁੰਚ ਗਏ ਜਿੱਥੇ ਕਿਲੇ ਦੇ ਉੱਪਰੋਂ ਉਹਨਾਂ ਨੇ ਮੋਰੀ ਕਰਦਿਆਂ ਉਹਨਾਂ ਨੂੰ ਕੋਈ ਦੇਖ ਨਹੀਂ ਸਕਿਆ। ਹਾਲਾਂਕਿ ਮੇਜਰ ਵੋਏ ਆਪਣੇ ਟਿਕਾਣੇ ਤੋਂ ਇਹ ਸਭ ਕੁਝ ਹੁੰਦਿਆਂ ਦੇਖ ਰਹੇ ਸਨ, ਪਰ ਸਿਗਨਲਮੈਨ ਗੁਰਮੁਖ ਸਿੰਘ ਸੀਗੇ ਜਿਹੜੇ ਉਹ ਲੌਕਹਾਰਟ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਨ ਦੇ ਵਿੱਚ ਮਸ਼ਰੂਫ ਸਨ। ਉਹ ਜਿਹੜੇ ਗੁਲਿਸਤਾਂ ਕਿਲੇ ਤੋਂ ਕਮਾਂਡਰ ਮੇਜਰ ਵੋਏ ਨੇ ਉਹਨਾਂ ਨੂੰ ਸੁਨੇਹੇ ਭੇਜੇ, ਉਹਨਾਂ ਨੂੰ ਦੇਖਣ ਦੇ ਵਿੱਚ ਉਹ ਅਸਫਲ ਰਹੇ। ਤੁਹਾਨੂੰ ਪਤਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਦਾ ਹੱਲਾ ਹੋਇਆ ਹੋਵੇ ਫਿਰ ਬੰਦਾ ਕੂਟਨੀਤਿਕ ਤੌਰ ਤੇ ਥੋੜ੍ਹੀ ਚੀਜ਼ਾਂ ਵਿਚਾਰੀਆਂ ਜਾਂਦੀਆਂ, ਫਿਰ ਤਾਂ ਜੋ ਹੋ ਰਿਹਾ ਬਸ ਉਹ ਹੋ ਰਿਹਾ। ਤਾਂ
ਇਹ ਸਿਗਨਲਮੈਨ ਜਿਹੜੇ ਗੁਰਮੁਖ ਸਿੰਘ ਸੀਗੇ ਉਹ ਲੌਕਹਾਰਟ ਵਾਲੇ ਸਿਗਨਲਾਂ ਨੂੰ ਪੜ੍ਹਨ ਦੇ ਵਿੱਚ ਮਸ਼ਰੂਫ ਸੀਗੇ ਤੇ ਇਸ ਲਈ ਉਹਨਾਂ ਦਾ ਜਿਹੜਾ ਜਿਹੜੇ ਕਮਾਂਡਰ ਗੁਲਿਸਤਾਨ ਦੇ ਕਮਾਂਡਰ ਮੇਜਰ ਵੋਏ ਭੇਜ ਰਹੇ ਸੀਗੇ ਦੇਵੋਏ, ਉਹਨਾਂ ਨੂੰ ਉਹ ਪੜ੍ਹ ਨਾ ਸਕੇ ਤੇ ਇਸ ਕਰਕੇ ਜਿਹੜਾ ਇਹ ਕਿਲੇ ਦੇ ਵਿੱਚ ਮੋਹਰੀ ਕਰਨ ਦੇ ਵਿੱਚ ਪਠਾਨ ਸਫਲ ਹੋ ਜਾਂਦੇ ਆ। ਤੇ ਇਸੇ ਦਰਮਿਆਨ ਲੌਂਸ ਨਾਇਕ ਚਾਂਦ ਸਿੰਘ ਦੇ ਨਾਲ ਮੁੱਖ ਬਲਾਕ ਦੇ ਵਿੱਚ 3 ਜਾਣੇ ਜਿਹੜੇ ਤੈਨਾਤ ਸੀਗੇ, ਸਾਹਿਬ ਸਿੰਘ, ਜੀਵਨ ਸਿੰਘ ਤੇ ਦਇਆ ਸਿੰਘ, ਇਹ ਸ਼ਹੀਦ ਹੋ ਜਾਂਦੇ, ਮਾਰੇ ਜਾਂਦੇ ਇਸ ਹੱਲੇ ਦੇ ਵਿੱਚ। ਜਦੋਂ ਚਾਂਦ ਸਿੰਘ ਇਕੱਲੇ ਰਹਿ ਜਾਂਦੇ ਆ ਤਾਂ ਉਹਨਾਂ ਦੇ ਨਾਲ ਬਾਕੀ ਸਾਥੀ ਜਿਹੜੇ ਆ ਉਹ ਆਪਣੀ ਰੱਖਿਆ ਪੋਜੀਸ਼ਨ ਨੂੰ ਛੱਡ ਕੇ ਉਹਨਾਂ ਦੇ ਕੋਲ ਮੁੱਖ ਬਲਾਕ ਦੇ ਵਿੱਚ ਆ ਜਾਂਦੇ ਆ। ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਆਪਣੀਆਂ ਰਾਈਫਲਾਂ ਨੂੰ ਉਹ ਜਿਹੜਾ ਸੰਗੀਨ ਲਗਾ ਲੈਣ ਤੇ ਜੋ ਵੀ ਪਠਾਨ ਉਸ ਮੋਹਰੀ ਦੇ ਵਿੱਚੋਂ ਅੰਦਰ ਆਉਂਦਾ ਹੈ, ਉਸ ਤੇ ਰਾਈਫਲ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਾਇਆ ਜਾਵੇ ਤੇ ਜਾਂ ਫਿਰ ਉਹਨੂੰ ਸੰਗੀਨ ਮਾਰ ਦਿੱਤੀ ਜਾਵੇ। ਪਰ ਬਾਹਰ ਕੋਨਿਆਂ ਤੇ ਕੋਈ ਸਿੱਖ ਤੈਨਾਤ ਨਾ ਹੋਣ ਕਰਕੇ ਪਠਾਨ ਬਾਂਸ ਦੀਆਂ ਪੌੜੀਆਂ ਤੇ ਉੱਪਰ ਚੜ੍ਹੇ। ਅਮਰਿੰਦਰ ਸਿੰਘ ਲਿਖਦੇ ਨੇ ਕਿ ਉਸ ਇਲਾਕੇ ਦੇ ਵਿੱਚ ਹਜ਼ਾਰਾਂ ਪਠਾਨਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮੰਨ ਅਤੇ ਕਰਨਲ ਹਾਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ ਦੇ ਵਿੱਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਪਠਾਨਾਂ ਦਾ ਧਿਆਨ ਭੰਗ ਹੋ ਜਾਵੇ। ਜਦੋਂ ਉਹ ਕਿਲੇ ਤੋਂ ਸਿਰਫ 500 ਮੀਟਰ ਦੂਰ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਪਠਾਨ ਕਿਲੇ ਦੀ ਕੰਧ ਲੰਘ ਚੁੱਕੇ ਨੇ ਤੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਵਿੱਚ ਅੱਗ ਲੱਗੀ ਹੋਈ ਹੈ। ਹਾਟਨ ਨੂੰ ਇੱਥੇ ਅੰਦਾਜ਼ਾ ਹੋ ਗਿਆ ਕਿ ਸਾਰਾਗੜ੍ਹੀ ਘਿਰ ਗਿਆ। ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖਰੀ ਸੰਦੇਸ਼ ਭੇਜਿਆ ਕਿ ਪਠਾਨ ਮੁੱਖ ਬਲਾਕ ਤੱਕ ਆ ਚੁੱਕੇ ਨੇ। ਉਹਨਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜਾਜ਼ਤ ਮੰਗੀ। ਕਰਨਲ ਨੇ ਆਪਣੇ ਆਖਰੀ ਸੰਦੇਸ਼ ਦੇ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ। ਗੁਰਮੁਖ ਸਿੰਘ ਨੇ ਇੱਕ ਪਾਸੇ ਰੱਖਿਆ ਆਪਣੀ ਰਾਈਫਲ ਚੁੱਕੀ ਤੇ ਮੁੱਖ ਬਲਾਕ ਦੇ ਵਿੱਚ ਲੜਾਈ ਲੜ ਰਹੇ ਆਪਣੇ ਬਚੇ ਕੁਚੇ ਸਾਥੀਆਂ ਦੇ ਕੋਲ ਆ ਗਏ। ਉਦੋਂ ਤੱਕ ਈਸ਼ਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਿਹੜੇ ਸਿੰਘ ਆ ਉਹ ਸ਼ਹੀਦੀਆਂ ਪਾ ਚੁੱਕੇ ਸੀ। ਪਠਾਨਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿਲਰੀਆਂ ਪਈਆਂ ਸੀ ਤੇ ਜਿਹੜੀ ਉਹਨਾਂ ਨੇ ਪਾੜ ਲਾਇਆ ਸੀ, ਸੰਨ ਲਾਇਆ ਸੀ ਤੇ ਉਹਦੇ ਨਾਲ ਜਿਹੜਾ ਗੇਟ ਸੜ ਚੁੱਕਿਆ ਸੀ। ਉਸ ਤੋਂ ਬਾਅਦ ਇਹ ਦੋਨੇ ਟਿਕਾਣੇ ਪਠਾਨਾਂ ਦੀਆਂ ਲਾਸ਼ਾਂ ਦੇ ਨਾਲ ਭਰੇ ਪਏ ਸੀ। ਅਖੀਰ ਦੇ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਬਚ ਗਏ। ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਣ ਕਰਕੇ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ, ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਸਨ ਤੇ ਪਠਾਨਾਂ ਉੱਤੇ ਲਗਾਤਾਰ ਗੋਲੀਆਂ ਚਲਾ ਰਹੇ ਸਨ। ਬ੍ਰਿਟਿਸ਼ ਫੌਜ ਦੇ ਵਿੱਚ ਇੱਕ ਅਜਿਹਾ ਕਾਨੂੰਨ ਸੀਗਾ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਕਦੇ ਵੀ ਬੰਦੂਕ ਨਹੀਂ ਚੁੱਕ ਸਕਦੇ, ਪਰ ਦਾਦ ਦਾ ਕੰਮ ਸੀ ਜ਼ਖਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਤੇ ਉਹਨਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ। ਜਦੋਂ ਅੰਤ ਕਰੀਬ ਆਉਣ ਲੱਗਿਆ ਤਾਂ ਦਾਦ ਨੇ ਵੀ ਰਾਈਫਲ ਚੁੱਕ ਲਈ ਤੇ ਮਰਨ ਤੋਂ ਪਹਿਲਾਂ ਉਹਨਾਂ ਨੇ 5 ਪਠਾਨਾਂ ਨੂੰ ਜਾਂ ਤਾਂ ਗੋਲੀ ਦੇ ਨਾਲ ਉਡਾ ਦਿੱਤਾ ਤੇ ਜਾਂ ਫਿਰ ਉਹਨਾਂ ਦੇ ਢਿੱਡ ਦੇ ਵਿੱਚ ਸੰਗੀਨ ਮਾਰ ਦਿੱਤੀ। ਆਖਿਰ ਦੇ ਵਿੱਚ ਗੁਰਮੁਖ ਸਿੰਘ ਬਚੇ। ਉਹਨਾਂ ਨੇ ਉਸ ਥਾਂ ਤੇ ਜਾ ਕੇ ਪੋਜੀਸ਼ਨ ਲਈ ਜਿੱਥੇ ਜਵਾਨਾਂ ਦੇ ਸੌਣ ਦੇ ਲਈ ਕਮਰੇ ਸਨ। ਗੁਰਮੁਖ ਸਿੰਘ ਨੇ ਇਕੱਲੇ ਗੋਲੀ ਚਲਾਉਂਦਿਆਂ ਘੱਟੋ ਘੱਟ 20 ਹਮਲਾਵਰਾਂ ਨੂੰ ਮਾਰ ਦਿੱਤਾ ਸੀ। ਪਠਾਨਾਂ ਨੇ ਲੜਾਈ ਖਤਮ ਕਰਨ ਦੇ ਲਈ ਪੂਰੇ ਕਿਲੇ ਨੂੰ ਅੱਗ ਲਾ ਦਿੱਤੀ। 36 ਸਿੱਖ ਦੇ ਆਖਰੀ ਜਵਾਨ ਨੇ ਹਥਿਆਰ ਸੁੱਟਣ ਨਾਲੋਂ ਬਿਹਤਰ ਆਪਣੀ ਜਾਨ ਗਵਾਉਣਾ ਸਹੀ ਸਮਝਿਆ। ਉਸ ਤੋਂ ਬਾਅਦ ਲੱਕੜ ਦੇ ਦਰਵਾਜ਼ੇ ਨੂੰ ਕਹਿੰਦੇ ਅੱਗ ਲਾਉਣ ਕਰਕੇ ਕਿਲਾ ਫਤਿਹ ਹੋ ਗਿਆ ਸੀ। ਗੈਰ ਬਰਾਬਰੀ ਦੀ ਇਹ ਜੰਗ 7 ਘੰਟਿਆਂ ਤੱਕ ਚੱਲੀ ਸੀ, 7 ਤੋਂ ਵੀ ਵੱਧ ਘੰਟਿਆਂ ਤੱਕ, ਜਿਹਦੇ ਵਿੱਚ ਸਿੱਖਾਂ ਵੱਲੋਂ 21 ਜਾਣੇ ਤੇ ਪਠਾਨਾਂ ਵੱਲੋਂ ਸਿੱਖਾਂ ਵੱਲੋਂ 22 ਜਾਣੇ, ਇੱਕ ਦਾਦ ਵੀ ਮਾਰਿਆ ਗਿਆ ਸੀ, ਸ਼ਹੀਦ ਹੋਏ ਤੇ ਪਠਾਨਾਂ ਵੱਲੋਂ 200 ਤੋਂ ਵੱਧ ਜਾਣੇ ਮਾਰੇ ਗਏ। ਉਹਨਾਂ ਦੇ ਕਰੀਬ 700 ਲੋਕ ਜ਼ਖਮੀ ਹੋਏ। 21-22 ਲੋਕਾਂ ਨੇ 200 ਬੰਦਾ ਮਾਰ ਦਿੱਤਾ ਹੋਵੇ ਤੇ ਤਕਰੀਬਨ 700 ਬੰਦਾ ਜ਼ਖਮੀ ਕਰ ਦਿੱਤਾ ਹੋਵੇ, ਇੱਕ ਵੱਡੀ ਗੱਲ ਆ। ਤੇ ਅਖੀਰ ਦੇ ਵਿੱਚ ਜਿਹੜੇ ਗੁਰਮੁਖ ਸਿੰਘ ਸੀਗੇ ਉਹ ਦੱਸਦੇ ਆ ਕਿ ਅੱਗ ਲੱਗਣ ਕਰਕੇ ਉਹ ਆਖਿਰ ਦੇ ਵਿੱਚ ਲੜਦਿਆਂ ਸ਼ਹੀਦੀ ਪਾਈ ਉਹਨਾਂ ਨੇ। ਤੇ ਜਦੋਂ ਬਾਅਦ ਦੇ ਵਿੱਚ ਅਗਲੇ ਦਿਨ ਹੀ ਔਰਕਜ਼ਾਈ ਜਿਹੜੇ ਆ ਸਾਰਾਗੜ੍ਹੀ ਤੋਂ ਭੱਜ ਗਏ ਸਨ। ਉੱਥੇ ਮਾਊਂਟੇਨ ਬੈਟਰੀ ਅੰਗਰੇਜ਼ਾਂ ਦੀ ਮਦਦ ਲਈ ਪਹੁੰਚੀ ਸੀਗੀ ਕੁਹਾੜ ਤੋਂ ਤੇ ਪਠਾਨ ਮੌਜੂਦ ਸੀਗੇ, ਪਰ ਬਾਅਦ ਦੇ ਵਿੱਚ ਇਹ ਕਿਲਾ ਦੱਸਦੇ ਆ ਛੁਡਵਾ ਲਿਆ ਗਿਆ ਸੀ। ਜਦੋਂ ਇਸ ਜੰਗ ਨੂੰ ਦੁਨੀਆ ਦੇ ਸਭ ਤੋਂ ਵੱਡੇ ਲਾਸਟ ਸਟੈਂਡਸ ਦੇ ਵਿੱਚ ਥਾਂ ਦਿੱਤੀ ਗਈ, ਜਦੋਂ ਇਹਨਾਂ ਸਿੱਖਾਂ ਦੇ ਬਲੀਦਾਨ ਦੀ ਖਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਦੱਸਦੇ ਕਿ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਇਹਨਾਂ 21 ਸਿੰਘਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ। ਲੰਡਨ ਗਜਟ ਦੇ 11 ਫਰਵਰੀ 1898 ਦੇ ਅੰਕ ਦੇ ਉੱਤੇ ਪੰਨਾ 863 ਤੇ ਸੰਸਦ ਦੀ ਟਿੱਪਣੀ ਛਪੀ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਹਨਾਂ ਸੈਨਿਕਾਂ ਤੇ ਮਾਣ ਹੈ ਤੇ ਇਹ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਜਿਹਦੇ ਵਿੱਚ ਸੈਨਾ ਦੇ ਵਿੱਚ ਸਿੱਖ ਸਿਪਾਹੀ ਲੜੇ ਹੋਣ, ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਸਭ ਤੋਂ ਵੱਡਾ ਇਹ ਵੀਰਤਾ ਪੁਰਸਕਾਰ ਇਹਨਾਂ 21 ਸਿੰਘਾਂ ਨੂੰ ਮਿਲਿਆ। 21 ਇੰਡੀਅਨ ਆਰਟ ਆਫ ਮੈਰਿਟ ਦੇਣ ਦਾ ਐਲਾਨ ਕੀਤਾ ਮਹਾਰਾਣੀ ਵਿਕਟੋਰੀਆ ਨੇ ਉਦੋਂ ਵੇਲੇ, ਜਦੋਂ ਕਿਉਂਕਿ ਉਹਨਾਂ ਦਾ ਰਾਜ ਸੀ
ਤੇ ਉਸ ਤੋਂ ਬਾਅਦ ਵਿਕਟੋਰੀਆ ਕਰਾਸ ਸਿਰਫ ਅੰਗਰੇਜ਼ ਸੈਨਿਕਾਂ ਨੂੰ ਮਿਲ ਸਕਦਾ ਸੀ, ਉਹ ਵੀ ਜਿੰਦਾ ਨੂੰ, ਤੇ ਉਹ ਵੀ ਇਹਨਾਂ ਨੂੰ ਦਿੱਤਾ ਗਿਆ ਵਿਕਟੋਰੀਆ ਕਰਾਸ, ਤੇ ਅੱਜ ਦਾ ਜਿਹੜਾ ਪਰਮਵੀਰ ਚੱਕਰ ਦੇ ਬਰਾਬਰ ਉਹਨੂੰ ਗਿਣਿਆ ਜਾਂਦਾ ਹੈ। ਪਰ ਇਹਦੇ ਵਿੱਚ ਦੱਸਦੇ ਆ ਕਿ ਦਾਤ ਦੇ ਨਾਲ ਜਿਹੜਾ ਇੱਕ ਸੈਨਿਕ ਸੀ ਜਿਹੜਾ ਲੜ ਨਹੀਂ ਸੀ ਸਕਦਾ, ਉਹਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀਗੀ, ਤੇ ਪਰ ਉਹਦੇ ਨਾਲ ਬੇਇਨਸਾਫੀ ਹੋ ਗਈ, ਕਿਉਂਕਿ ਉਹਨੇ 5 ਪਠਾਣਾਂ ਨੂੰ ਮਾਰਿਆ ਸੀਗਾ, ਤੇ ਅਖੀਰ ਦੇ ਵਿੱਚ ਉਹਨੇ ਕਈ ਸੈਨਿਕਾਂ ਨੂੰ, ਕਈ ਸਿੱਖਾਂ ਨੂੰ ਪਾਣੀ ਵੀ ਪਿਆਇਆ, ਉਹਨਾਂ ਦੀ ਮੱਲਮ ਪੱਟੀ ਵੀ ਕੀਤੀ, ਪਰ ਉਹਨੂੰ ਜਿਹੜਾ ਮੈਡਲ ਆ ਉਹ ਨਹੀਂ ਸੀ ਦਿੱਤਾ ਗਿਆ। ਤੇ ਇਹ ਜਿਹੜੇ ਸ਼ਹੀਦ ਹੋਏ ਸਨ, ਇਹਨਾਂ ਨੂੰ 5-500 ਰੁਪਏ ਤੇ 2 ਮੁਰੱਬਾ ਜ਼ਮੀਨ, ਜਿਹੜੀ ਕਿ ਅੱਜ 50 ਏਕੜ ਦੇ ਬਰਾਬਰ ਹੈ, ਉਦੋਂ ਦੀ ਸਰਕਾਰ ਵੱਲੋਂ ਛਾਪੀ ਗਈ ਸੀ। ਤੇ ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਦੱਸਦੇ ਆ ਕਿ 21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ਦੇ ਵਿੱਚ ਹਮੇਸ਼ਾ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ। ਇਹਦੇ ਤੇ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਬਣੀ ਹੈ, ਪਰ ਉਹ ਫਿਲਮ ਵੀ ਬੇਸ਼ੱਕ ਸਫਲਤਾ ਬਹੁਤ ਰਹੀ, ਪਰ ਉਹ ਫਿਲਮ ਵੀ ਜਿਹੜੀ ਇਹ ਬਹਾਦਰੀ ਆ ਉਹਨੂੰ ਉਹਨਾਂ ਪੂਰਿਆਂ ਨਹੀਂ ਦਿਖਾ ਸਕੀ ਜਿੱਡੀ ਵੱਡੀ ਇਹ ਬਹਾਦਰੀ ਸੀ ਜਾਂ ਹੈ ਜਾਂ ਰਹੇਗੀ। ਪ੍ਰੋਗਰਾਮ ਦੇ ਵਿੱਚ ਆਪਾਂ ਸਮਾਂ ਬਹੁਤ ਜ਼ਿਆਦਾ ਲੈ ਗਏ, ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ, ਜਿਹਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।